ਕਿ ਬਹੁਤ ਸਾਰੇ ਇਹੋ ਜਿਹੇ ਬੁੱਚੜ ਪੁਲਸੀਏ ਜਿਨ੍ਹਾਂ ਨੂੰ ਪਹਿਲਾਂ ਡਰ ਲੱਗਦਾ ਸੀ ਕਿ ਜਦੋਂ ਅਕਾਲੀ ਸਰਕਾਰ ਬਣੀ ਸਾਡੇ ਉੱਤੇ ਕੋਈ ਕਾਰਵਾਈ ਹੋਊਗੀ, ਉਹਨਾਂ ਨੂੰ ਜਦੋਂ ਇਹ ਦੇਖਿਆ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਵਿੱਚ ਵੀ ਕੋਈ ਪੁਲਸੀਆਂ ਤੇ ਕਾਰਵਾਈ ਨਹੀਂ ਹੋ ਰਹੀ, ਬਾਕੀਆਂ ਦੀ ਤਾਂ ਗੱਲ ਬੜੀ ਦੂਰ ਆ, ਤਾਂ ਸਾਰਾ ਹੀ ਮਾਹੌਲ ਜਿਹੜਾ ਹੈ ਉਹ ਕੱਲਾ ਪੰਜਾਬ ਪੁਲਿਸ ਵਿੱਚ ਹੀ ਨਹੀਂ, ਐਂਟੀ ਸਿੱਖ ਤਾਕਤਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਜਿਹੜਾ ਉਹ ਮਿਲਿਆ। ਹਰ ਉਹ ਕੰਮ ਜਿਹੜਾ ਸਿੱਖ ਜਜ਼ਬਾਤਾਂ ਦੀ ਹੇਠੀ ਕਰਦਾ ਹੋ, ਉਹ ਕਰਨ ਕਰਾਉਣ ਦੇ ਵਿੱਚ ਬਾਦਲ ਦਲ ਨੇ ਇੱਕ ਪੂਰਾ ਜ਼ੋਰ ਲਾ ਕੇ ਮਾਹੌਲ ਸਿਰਜਿਆ ਤੇ ਹੁਣ ਕਹਿੰਦੇ ਨੇ ਕਿ ਸਾਨੂੰ ਪੰਥ ਜਿਹੜਾ ਹੈ ਉਹ ਵੋਟ ਨਹੀਂ ਪਾਉਂਦਾ, ਇਹ ਕੋਈ ਸਾਜ਼ਿਸ਼ ਹੈ। ਜਿਨ੍ਹਾਂ ਨੇ ਇਹ ਕਹਿ ਕੇ ਸੱਤਾ ਲਈ ਸੀ ਕਿ ਸਾਨੂੰ ਤੁਸੀਂ ਇੱਕ ਵਾਰੀ ਕੁਰਸੀ ਨੂੰ ਹੱਥ ਪਵਾਓ, ਅਸੀਂ ਉਹ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਦਿਆਂਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਕਿਰਕੀ ਨਾਲ ਬੇਦੋਸ਼ੀ ਸਿੱਖਾਂ ਦਾ ਘਾਣ ਕੀਤਾ। ਬਾਕੀ ਸਿੱਖਾਂ ਦਾ ਤਾਂ ਕੀ ਇਨਸਾਫ ਹੋਣਾ, ਇੱਥੇ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਇਨਸਾਫ ਦੇਣ ਤੋਂ ਇਹ ਨੀਲੀ ਪੱਗ ਵਾਲੇ ਭਗੌੜੇ ਹੋ। ਮੀਟਿੰਗ ਦੇ ਵਿੱਚ ਗੱਲ ਹੀ ਨਹੀਂ ਚੱਲੀ ਗਿਆਨੀ ਹਰਪ੍ਰੀਤ ਸਿੰਘ ਦੀ, ਕਿ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਕਿ 1 ਮਹੀਨਾ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਲਈ ਹੋਰ ਦਿੱਤਾ। ਮੈਂ ਇਹ ਗਾਰੰਟੀ ਦਿੰਦਾ ਕਿ ਜਦੋਂ ਤੱਕ ਡਾਕਟਰ ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਵਿਰਸਾ ਸਿੰਘ ਬਲਟੋਹਾ, ਪ੍ਰਚਰਨ ਬੈਂਸ ਤੇ ਪਰਮ ਬੰਸ ਸਿੰਘ ਬੰਟੀ ਰਮਾਣਾ ਤੇ ਇਦਾਂ ਦੇ 4-5 ਕੋ ਹੋਰ, ਇਹ 10 ਕ ਬੰਦੇ ਆ ਜਿਹੜੇ ਜਿੰਨਾ ਟਾਈਮ ਸੁਖਬੀਰ ਸਿੰਘ ਬਾਦਲ ਦੀ ਧਿਰ ਵਿੱਚ ਹੈਗੇ ਆ, ਕਿਸੇ ਸਾਜ਼ਿਸ਼ ਦੀ ਕਿਸੇ ਦੁਸ਼ਮਣ ਦੀ ਕੋਈ ਲੋੜ ਨਹੀਂ। ਇਹ ਹਰ ਉਹ ਹਰਕਤ ਕਰਨਗੇ ਜਿਹਦੇ ਨਾਲ ਜਿਹੜੀ ਵੋਟ ਪੈਣੀ ਵੀ ਹੋਵੇ ਇਹਨਾਂ ਨੂੰ, ਉਹ ਬੰਦਾ ਵੀ ਇਹਨਾਂ ਨੂੰ ਵੋਟ ਪਾਉਣ ਤੋਂ ਇਨਕਾਰੀ ਹੋਵੇ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠ ਇੱਕ ਇਹੋ ਜਿਹਾ ਧੜਾ ਤਿਆਰ ਹੋ ਚੁੱਕਿਆ ਜਿਨ੍ਹਾਂ ਨੇ ਨਾ ਤਾਂ ਘਰੇ ਮੁੜਨਾ, ਨਾ ਉਹਨਾਂ ਨੇ ਅਸਤੀਫੇ ਪ੍ਰਵਾਨ ਕਰਾਉਣ ਵਾਲੇ ਪਾਸੇ ਨੂੰ ਆਉਣਾ, ਉਹਨਾਂ ਨੇ ਧੱਕੇ ਨਾਲ ਆਪਦੀ ਗੱਲ ਥੋਪਣੀ ਹੈ ਲੋਕਾਂ ਤੇ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਖਸ਼ਣਾ ਨਹੀਂ, ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਦੀ ਗੱਲ ਕਰਨ ਦੀ ਸਜ਼ਾ ਇੰਨੀ ਭਿਆਨਕ ਮਿਲਦੀ ਹੈ ਕਿ ਉਹਨਾਂ ਤੋਂ ਅਹੁਦਾ ਖੋਹ ਲਿਆ ਜਾਣਾ, ਤੇ ਜੇ ਖਾਲਸਾ ਪੰਥ ਕਿਸੇ ਜਥੇਦਾਰ ਦਾ ਅਹੁਦਾ ਬਚਾਉਣ ਜੋਗਾ ਵੀ ਨਹੀਂ ਹੈ, ਤੇ ਫਿਰ ਕੱਲ ਨੂੰ ਕੋਈ ਅਕਾਲੀ ਫੂਲਾ ਸਿੰਘ ਬਣੇ, ਆਹ ਕਰੇ ਉਹ ਕਰੇ, ਇਹ ਗੱਲਾਂ ਕਰਨ ਜੋਗੇ ਆਪਾਂ ਹੈਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 1 ਜਨਵਰੀ ਹੈ ਤੇ 1 ਜਨਵਰੀ ਨੂੰ ਸਾਡੀ ਕੌਮ ਦੇ ਸਭ ਤੋਂ ਜਿਹੜੀ ਵੱਡੀ ਸੀਟ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ। 1993 ਤੋਂ ਇਸ ਦਿਨ ਨੇ ਸਾਡੀ ਕੌਮ ਦੇ ਲਈ ਇਸ ਨਵੇਂ ਸਾਲ ਦੇ ਅਰਥ ਬਦਲ ਦਿੱਤੇ। ਆਮ ਤੌਰ ਦੇ ਉੱਤੇ ਲੋਕ ਵਧਾਈਆਂ ਦਿੰਦੇ ਆ, ਮੁਬਾਰਕਬਾਦ ਕਹਿੰਦੇ ਆ, ਪਰ ਸਾਡੀ ਕੌਮ ਦੇ ਲਈ ਤਾਂ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਗੱਲ ਜਿਹਨੇ ਸਾਡੀ ਕੌਮ ਦਾ ਪੂਰਾ ਇਤਿਹਾਸ ਜਿਹੜਾ ਹੈ ਉਹ ਬਦਲ ਸੁੱਟਿਆ ਹੁੰਦਾ, ਉਹ ਵਾਪਰੀ ਹੈ। ਸੋ ਜਿਹੜੀ ਸਾਡੀ ਕੌਮ ਦੀ ਸਭ ਤੋਂ ਅਹਿਮ ਸੀਟ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ, ਜਦੋਂ ਸਾਡੀ ਹਾਲਤ ਇਹ ਹੈ ਕਿ ਜਥੇਦਾਰ ਦੇ ਬਾਰੇ ਅਗਲਿਆਂ ਨੇ ਚੱਕ ਕੇ ਇਹ ਕਹਿਤਾ ਵੀ ਜੀ ਉਹ ਹਥਿਆਰ ਰਿਕਵਰ ਕਰਾਉਣ ਦੇ ਲਈ ਸਿੱਧਵਾਂ ਬੇਟ ਵਾਲੇ ਪਾਸੇ, ਕੰਨੀਆਂ ਵਾਲੇ ਪਾਸੇ, ਕੰਨੀਆਂ ਪਿੰਡ ਕੋਲ ਉਥੋਂ ਜੀ ਹੱਥਕੜੀ ਛੁਡਾ ਕੇ ਭੱਜ ਗਈ। ਇਹ ਗੱਲ ਸੁਣਾ ਕੇ ਹੁਣ ਤੱਕ 1993 ਤੋਂ ਸਮੇਂ-ਸਮੇਂ ਸਰਕਾਰਾਂ ਜਿਹੜੀਆਂ ਨੇ ਉਹ ਟਰਕਾਉਂਦੀਆਂ ਰਹੀਆਂ ਨੇ। ਬੇਸ਼ੱਕ ਬਾਦਲ ਸਰਕਾਰ ਮੌਕੇ ਤਿਵਾੜੀ ਰਿਪੋਰਟ ਬਣੀ ਜਿਹੜੀ ਉਹਨਾਂ ਨੇ ਦੱਬ ਕੇ ਰੱਖ ਲਈ। ਹੁਣ ਰੌਲਾ ਰੱਪਾ ਪਿਆ, ਭਾਵੇਂ ਕਿ ਹੁਣ ਕੱਲੀ ਗੱਲ ਨਸ਼ਰ ਹੋ ਚੁੱਕੀ ਹੈ, ਭਾਵੇਂ ਕਿ ਕੋਈ ਗੱਲ ਹੁਣ ਲੁਕੀ ਛਿਪੀ ਨਹੀਂ ਰਹੀ ਕਿ ਕਿਵੇਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਪਿੰਡੋਂ ਚੱਕਿਆ ਗਿਆ, ਕਿਉਂਕਿ ਉਹ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ, ਤੇ ਕਿਵੇਂ ਉਹਨਾਂ ਨੂੰ ਜਗਰਾਮੀ
CIA ਸਟਾਫ ਲਿਆ ਕੇ ਇਹਨਾਂ ਬੁੱਚੜ ਅਫਸਰਾਂ ਨੇ ਤਸੀਹੇ ਦੇ ਕੇ ਕਤਲ ਕੀਤਾ। ਉਪਰੰਤ ਇਹ ਕਹਿਤਾ ਕਿ ਜੀ ਉਹ ਤਾਂ ਹਿਰਾਸਤ ਵਿੱਚੋਂ ਭੱਜ ਗਏ। ਕਿਵੇਂ ਇਸ ਸਾਰੇ ਘਟਨਾਕ੍ਰਮ ਦੇ ਬਹੁਤ ਸਾਰੇ ਗਵਾਹ ਨੇ, ਪਰ ਦਰਸ਼ਨ ਸਿੰਘ ਹਠੂਰ ਨਾਮੀ ਇੱਕ ਮੁਲਾਜ਼ਮ ਨੇ ਜਿਵੇਂ ਇਹ ਸਾਰੀ ਗੱਲ ਜਨਤਕ ਕੀਤੀ ਹੈ, ਇਹਦੇ ਨਾਲ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਹੋਰ ਪ੍ਰਗਟ ਰੂਪ ਦੇ ਵਿੱਚ ਜ਼ਾਹਿਰ ਹੋਇਆ। ਪਰ ਇਹ ਸਾਰਾ ਕੁਝ ਜਦੋਂ ਸਾਡੀ ਕੌਮ ਨੂੰ ਪਤਾ ਹੈ, ਉਦੋਂ ਨਾਲ ਦੀ ਨਾਲ ਇਸ ਗੱਲ ਤੇ ਵੀ ਅਫਸੋਸ ਆਉਂਦਾ ਕਿ ਜਿਨ੍ਹਾਂ ਨੇ ਇਸ ਜ਼ੁਲਮ ਦਾ ਇਨਸਾਫ ਲੈ ਕੇ ਦੇਣਾ ਸੀ, ਜਿਨ੍ਹਾਂ ਨੇ ਇਹ ਕਹਿ ਕੇ ਸੱਤਾ ਲਈ ਸੀ ਕਿ ਸਾਨੂੰ ਤੁਸੀਂ ਇੱਕ ਵਾਰੀ ਕੁਰਸੀ ਨੂੰ ਹੱਥ ਪਵਾਓ, ਅਸੀਂ ਉਹ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਦਿਆਂਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਕਿਰਕੀ ਨਾਲ ਬੇਦੋਸ਼ੀ ਸਿੱਖਾਂ ਦਾ ਘਾਣ ਕੀਤਾ। ਬਾਕੀ ਸਿੱਖਾਂ ਦਾ ਤਾਂ ਕੀ ਇਨਸਾਫ ਹੋਣਾ, ਇੱਥੇ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਇਨਸਾਫ ਦੇਣ ਤੋਂ ਇਹ ਨੀਲੀ ਪੱਗ ਵਾਲੇ ਬਾਦਲ ਦਲ ਵਾਲੇ ਭਗੌੜੇ ਹੋ ਗਏ। ਤੇ ਅਜੇ ਕਹਿੰਦੇ ਆ ਕਿ ਸਾਡੇ ਖਿਲਾਫ ਕੋਈ ਸਾਜ਼ਿਸ਼ ਬਣਾਈ ਗਈ ਆ, ਇਸ ਕਰਕੇ ਲੋਕਾਂ ਦੇ ਵਿੱਚ ਸਾਡੇ ਖਿਲਾਫ ਨੈਰੇਟਿਵ ਸਿਰਜਿਆ ਗਿਆ ਆ, ਤੂੰ ਤਾਂ ਅਸੀਂ ਬੜੇ ਵਧੀਆ ਬੰਦੇ। ਗੱਲ ਕੱਲੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਨਹੀਂ, ਹੋਰ ਬੇਸ਼ੁਮਾਰ ਇਹੋ ਜਿਹੇ ਸਾਡੇ ਬੇਦੋਸ਼ੀ ਸਿੱਖਾਂ ਦੇ ਕਤਲੇਆਮ ਦੀ ਕਹਾਣੀ ਹੈ, ਜਿਨ੍ਹਾਂ ਵਿੱਚੋਂ ਇੱਕ ਅੱਜ ਦੇ ਦਿਨ ਦੀ ਹੋਰ ਗੱਲ ਜੇ ਚੇਤੇ ਕਰੀਏ, 1987 ਦੇ ਨਵੇਂ ਸਾਲ ਵਾਲੇ ਦਿਨ 1 ਜਨਵਰੀ ਨੂੰ ਇਹ ਖਬਰ ਆਈ ਸੀ ਕਿ ਬਿਆਸ ਦੇ ਪੁਲ ਕੋਲ ਇੱਥੇ ਜੀ ਇੱਕ ਖਾੜਕੂ ਜਿਹੜਾ ਸੀ ਉਹ ਜੰਗਲ ਪਾਣੀ ਜਾਣ ਦੇ ਬਹਾਨੇ ਪੁਲਿਸ ਕੋਲੋਂ ਉਤਰ ਗਿਆ ਗੱਡੀ ਚੋਂ ਤੇ ਭੱਜਣ ਲੱਗਿਆ ਤੇ ਗੋਲੀ ਚਲਾਉਣੀ ਪੈ ਗਈ ਤੇ ਫਿਰ ਉੱਥੇ ਉਹ ਮਾਰਿਆ ਗਿਆ। ਇਸੇ ਤਰੀਕੇ ਦੀ ਖਬਰ ਇਸੇ ਹੀ ਥਾਂ ਦੇ ਉੱਤੇ ਇੱਕ ਅੱਧਾ ਦਿਨ ਅੱਗੇ ਪਿੱਛੋਂ ਫੇਰ ਆਈ ਸੀ। ਫਿਰ ਲੋਕਾਂ ਨੂੰ ਯਕੀਨ ਹੋ ਗਿਆ ਕਿ ਇਹ ਝੂਠ ਬੋਲਿਆ ਜਾ ਰਿਹਾ। ਇਸ ਜੁਝਾਰੂ ਦਾ ਨਾਂ ਸੀ ਭਾਈ ਗੁਰਦੇਵ ਸਿੰਘ। ਭਾਈ ਗੁਰਦੇਵ ਸਿੰਘ ਦਾ ਜਿਹੜਾ ਇਹ ਨਾਂ ਸੀ, ਇਹ ਬਹੁਤਾ ਚਰਚਾ ਚ ਘੱਟ ਨਹੀਂ ਆਇਆ ਸੀ। ਅਸਲ ਵਿੱਚ ਇਸ ਸਿੰਘ ਦਾ ਨਾਂ ਸੀਗਾ ਭਾਈ ਰੋਸ਼ਨ ਲਾਲ ਬਰਾਗੀ। ਰੋਸ਼ਨ ਲਾਲ ਬਰਾਗੀ ਹਿੰਦੂ ਪਰਿਵਾਰ ਦਾ ਨੌਜਵਾਨ ਸੀ। ਨਾਲ ਹੀ ਅੰਮ੍ਰਿਤਸਰ ਸ਼ਹਿਰ ਦੇ ਬਾਹਰਲੇ ਪਾਸੇ ਇੱਕ ਪਿੰਡ ਆ ਬਰਪਾਲਾ, ਸੋ ਇੱਥੋਂ ਦਾ ਇਹ ਰੋਸ਼ਨ ਲਾਲ ਬਰਾਗੀ ਸੰਤ ਭਿੰਡਰਾਂ ਵਾਲਿਆਂ ਤੋਂ ਬਹੁਤ ਪ੍ਰਭਾਵਿਤ ਸੀ ਤੇ ਇਹਨੇ ਸਿੱਖੀ ਨੂੰ ਆਪਣਾ ਜੀਵਨ ਜਿਹੜਾ ਸੀ ਉਹ ਸਮਰਪਿਤ ਕਰ ਦਿੱਤਾ ਹੋਇਆ ਸੀ। ਤੇ ਜਦੋਂ ਜੂਨ 84 ਵਾਪਰਿਆ, ਨਵੰਬਰ 84 ਵਾਪਰਿਆ, ਤਾਂ ਭਾਈ ਰੋਸ਼ਨ ਲਾਲ ਬਰਾਗੀ ਦੇ ਅੰਦਰ ਆਪਦੇ ਭਰਾਵਾਂ ਦੇ ਉੱਤੇ ਹੋਏ ਜ਼ੁਲਮ ਦਾ ਬਦਲਾ ਲੈਣ ਦੀ, ਲੇਖਾ ਜੋਖਾ ਬਰਾਬਰ ਕਰਨ ਦੀ ਜਿਹੜੀ ਰੀਝ ਆ ਉਹ ਜਾਗੀ। ਅਰਦਾਸ ਕੀਤੀ ਤੇ ਭਾਈ ਲਾਭ ਸਿੰਘ ਨਾਲ ਰਲ ਕੇ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਸੇਵਾ ਸ਼ੁਰੂ ਕੀਤੀ। 1984 ਦੇ ਵਿੱਚ ਹੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਤੇ ਗੁਰਦਾਸਪੁਰ ਜੇਲ੍ਹ ਬੰਦ ਕਰਤਾ। ਪਰ ਭਾਈ ਰੋਸ਼ਨ ਲਾਲ ਬਰਾਗੀ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਦੇਵ ਸਿੰਘ ਨਾਂ ਸਿੱਖ ਸਫਾਂ ਦੇ ਵਿੱਚ ਹੋ ਗਿਆ ਸੀ, ਉਹ ਆਪਣੇ ਸਾਥੀਆਂ ਸਮੇਤ ਜਨਵਰੀ 1986 ਨੂੰ ਗੁਰਦਾਸਪੁਰ ਜੇਲ੍ਹ ਚੋਂ ਫਰਾਰ ਹੋ ਗਏ ਸੀ। ਤੇ ਉੱਥੇ ਬਾਹਰ ਆਉਣ ਤੋਂ ਬਾਅਦ ਜਦੋਂ ਫਰਾਰ ਹੋਏ ਆ ਜਨਵਰੀ 86 ਚ, ਫਿਰ ਇੱਕ ਨਵੰਬਰ 1984 ਦੇ ਪੀੜਤ ਪਰਿਵਾਰਾਂ ਦੇ ਵਿੱਚੋਂ ਇੱਕ ਬੀਬੀ ਸੀ, ਬੀਬੀ ਨਿਰਪ੍ਰੀਤ ਕੌਰ, ਜਿਹਦੇ ਪਰਿਵਾਰ ਦੇ ਘੱਟੋ ਘੱਟ 10-15 ਮੈਂਬਰਾਂ ਨੂੰ ਸ਼ਰੇਆਮ
ਕਤਲ ਕੀਤਾ ਸੀ ਹਿੰਦੂ ਤਵੀਆਂ ਨੇ ਨਵੰਬਰ 84 ਨੂੰ। ਤੋਂ 26 ਜਨਵਰੀ 1986 ਨੂੰ ਪੂਰਨ ਗੁਰਮਰਿਆਦਾ ਅਨੁਸਾਰ ਭਾਈ ਗੁਰਦੇਵ ਸਿੰਘ ਦਾ ਭਾਈ ਰੋਸ਼ਨ ਲਾਲ ਬਰਾਗੀ ਦਾ ਆਨੰਦ ਕਾਰਜ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਹੋ ਗਿਆ। ਇਸ ਤੋਂ ਬਾਅਦ ਵਿੱਚ ਇਹ ਕੌਮ ਦੀ ਸੇਵਾ ਕਰਦੇ ਰਹੇ। ਬੀਬੀ ਨਿਰਪ੍ਰੀਤ ਕੌਰ ਦਾ ਵੀ ਆਪਣਾ ਇੱਕ ਵਿਲੱਖਣ ਤੇ ਸੇਵਾ ਦਾ ਬਹੁਤ ਵੱਡਾ ਸਫ਼ਰ ਹੈ। ਤੇ 8 ਦਸੰਬਰ 1986 ਨੂੰ ਭਾਈ ਰੋਸ਼ਨ ਲਾਲ ਬਰਾਗੀ ਉਰਫ ਭਾਈ ਗੁਰਦੇਵ ਸਿੰਘ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇ ਉਥੋਂ 4 ਦਿਨਾਂ ਬਾਅਦ ਜਦੋਂ ਪੁਲਿਸ ਨੇ ਇਹਨਾਂ ਨੂੰ ਪੇਸ਼ ਕੀਤਾ, ਫਿਰ 19 ਦਸੰਬਰ ਤੱਕ ਦਾ ਫਿਰ ਰਿਮਾਂਡ ਮਿਲ ਗਿਆ। ਤੇ ਏਦਾਂ ਤਸ਼ੱਦਦ ਦੇ ਭੰਨੇ ਹੋਏ 29 ਦਸੰਬਰ ਤੱਕ ਵਾਰ-ਵਾਰ ਜਿਹੜਾ ਰਿਮਾਂਡ ਆ ਉਹ ਪੁਲਿਸ ਲੈਂਦੀ ਰਹੀ ਆ। 29 ਦਸੰਬਰ ਨੂੰ ਇਹਨਾਂ ਨੂੰ ਤਿਹਾੜ ਜੇਲ੍ਹ ਭੇਜਿਆ ਤੇ ਉਦੋਂ ਹੀ 31 ਦਸੰਬਰ ਨੂੰ ਵੈਰੋਵਾਲ ਦੀ ਪੁਲਿਸ, ਜਿਹੜਾ ਜਲੰਧਰ ਏਰੀਏ ਦੇ ਵਿੱਚ ਵੈਰੋਵਾਲ ਆਉਂਦਾ ਹੈ ਕਸਬਾ ਪਿੰਡ, ਉੱਥੋਂ ਦੀ ਪੁਲਿਸ 31 ਦਸੰਬਰ 1986 ਨੂੰ ਪੰਜਾਬ ਲੈ ਆਈ। ਤੇ ਭਾਈ ਰੂੜ ਸਿੰਘ ਤੇ ਭਾਈ ਪਿਆਰਾ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਨੇ ਭਾਈ ਰੋਸ਼ਨ ਲਾਲ ਬਰਾਗੀ ਨੂੰ ਜਲੰਧਰ ਦੀ 32 ਬਟਾਲੀਅਨ ਦੇ ਵਿੱਚ ਰੱਖਿਆ ਹੋਇਆ ਸੀ। ਤੇ ਇੱਥੇ ਅੰਨਾ ਤਸ਼ੱਦਦ ਜਿਹੜਾ ਇਸ ਤਰੀਕੇ ਨਾਲ ਵੀ ਜੇ ਮਰ ਵੀ ਜਾਵੇ ਤਾਂ ਕੋਈ ਪਰਵਾਹ ਨਹੀਂ ਕਰ। ਸਰੀਰ ਦੇ ਨਹੁੰ ਜਿਹੜੇ ਸੀ ਉਹ ਜਮੂਰਾਂ ਨਾਲ ਕੱਢੇ ਗਏ ਤੇ ਅੱਗ ਲਾ ਲਾ ਕੇ ਸਰੀਰ ਥਾਂ ਥਾਂ ਤੋਂ ਉੱਤੇ ਦਾਗ ਪਏ ਹੋਏ ਸੀ। ਬਹੁਤ ਬੇਕਿਰਕੀ ਨਾਲ ਜ਼ੁਲਮ ਜਿਹੜਾ ਸੀ ਉਹ ਭਾਈ ਰੋਸ਼ਨ ਲਾਲ ਬਰਾਗੀ ਉਰਫ ਭਾਈ ਗੁਰਦੇਵ ਸਿੰਘ ਤੇ ਹੋਇਆ। ਤੇ ਅੰਤ 1 ਜਨਵਰੀ 1987 ਨੂੰ ਬਿਆਸ ਦਰਿਆ ਦੇ ਕੋਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਖਬਰ ਜਾਰੀ ਕਰ ਦਿੱਤੀ ਕਿ ਜੀ ਜੰਗਲ ਪਾਣੀ ਜਾਣ ਦੇ ਬਹਾਨੇ ਪੁਲਿਸ ਕੋਲੋਂ ਉਤਰ ਕੇ ਭੱਜਣ ਲੱਗਿਆ ਸੀਗਾ ਤੇ ਗੋਲੀ ਚਲਾਉਣੀ ਪੈ ਗਈ ਤੇ ਇਹ ਖਾੜਕੂ ਜਿਹੜਾ ਸੀ ਇਸ ਤਰੀਕੇ ਨਾਲ ਮਾਰਿਆ ਗਿਆ। ਇਸੇ ਤਰੀਕੇ ਦੀਆਂ ਹੋਰ ਬੇਸ਼ੁਮਾਰ ਕਹਾਣੀਆਂ ਨੇ ਜਿਨ੍ਹਾਂ ਬਾਰੇ ਅੱਜ ਦੀ ਜਿਹੜੀ ਸਾਡੀ ਪਨੀਰੀ ਆ ਉਹਨੂੰ ਪਤਾ ਹੋਣਾ ਚਾਹੀਦਾ, ਤਾਂ ਕਿ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦੀ ਜਦੋਂ ਗੱਲ ਚੱਲੇ ਤਾਂ ਸਾਡੇ ਬੱਚੇ ਦੁਨੀਆ ਨੂੰ ਦੱਸ ਸਕਣ ਕਿ ਇੰਡੀਅਨ ਸਟੇਟ ਸਿਸਟਮ ਨੇ, ਜਿਹਨੂੰ ਕਹਿੰਦੇ ਆ ਕਿ ਬੜੀ ਵੱਡੀ ਡੈਮੋਕ੍ਰੇਸੀ ਹੈ, ਸਾਡੇ ਨਾਲ ਕੀ ਕੀਤਾ। ਸਾਡੇ ਕੌਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਹੇਠਾਂ ਤੱਕ ਜੋ ਕੁਝ ਸਾਡੇ ਨਾਲ ਵਾਪਰਿਆ ਉਹਦੇ ਬਾਰੇ ਸਾਰੇ ਸੰਸਾਰ ਦੇ ਵਿੱਚ ਸਾਡੀ ਕੌਮ ਦੇ ਬੱਚਿਆਂ ਨੂੰ ਦੱਸਣਾ ਪਊਗਾ। ਆ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਕਿਸੇ ਪੁਲਿਸ ਨਾਲ 17 ਘੰਟੇ ਚੱਲੇ ਮੁਕਾਬਲੇ ਵਿੱਚ ਚਾਚੇ ਭਤੀਜੇ ਦੀ ਮੌਤ ਤੋਂ ਬਾਅਦ ਵਿੱਚ ਉਹਦੀਆਂ ਫੋਟੋਆਂ ਤੇ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਘੁੰਮ ਰਹੀਆਂ ਨੇ। ਬੜੀ ਚਰਚਾ ਉਹਦੇ ਬਾਰੇ ਲੋਕ ਕਰ ਰਹੇ ਨੇ। ਸਾਡੇ ਭਾਈਚਾਰੇ ਦੇ ਬੱਚੇ ਬੱਚੀਆਂ ਵੀ ਬੜੀ ਕਰੇਜ਼ ਦਿਖਾ ਰਹੇ ਨੇ, ਬੜਾ ਉਤਸ਼ਾਹਤ ਹੋ ਕੇ ਉਹਦੇ ਬਾਰੇ ਗੱਲਾਂ ਕਰਦੇ। ਜਦੋਂ ਇਹ ਸਾਰਾ ਵਰਤਾਰਾ ਸਾਡੇ ਸਾਹਮਣੇ ਘੁੰਮ ਰਿਹਾ ਹੈ ਤਾਂ ਮਨ ਵਿੱਚ ਇਹ ਖਿਆਲ ਆਉਣਾ ਸੁਭਾਵਕ ਹੈ ਕਿ ਇਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਹੀ ਵੱਡੇ ਵਡੇਰੇ ਆ ਹੁਣ ਦੀਆਂ ਹੀ ਗੱਲਾਂ ਨੇ 30-35 ਸਾਲ ਪੁਰਾਣੀ, ਇਸੇ ਤਰੀਕੇ ਨਾਲ ਕੌਮ ਦੀ ਲੜਾਈ ਜਿਹੜੀ ਆ ਉਹ ਲੜਦੇ ਰਹੇ ਨੇ। 17-17, 36-36, 30-30 ਘੰਟੇ ਸਟੇਟ ਨਾਲ ਟੱਕਰ ਲੈਣ ਵਾਲੇ ਸੂਰਮਿਆਂ ਨੇ ਇੱਥੇ ਰਟੌਲ ਕਾਂਡ ਆ ਜਾਂ ਇੱਥੇ ਹੋਰ ਕਰਨਾਮਾ ਪਿੰਡ ਆ, ਇੱਥੇ ਇੱਕ ਹੋਰ ਬੜੇ ਮੁਕਾਬਲੇ, ਔਰ ਇਹਨਾਂ ਮੁਕਾਬਲਿਆਂ ਦੇ ਵਿੱਚ
ਜਿਹੜੀ ਗੱਲ ਸੰਤ ਭਿੰਡਰਾਂ ਵਾਲੇ ਕਹਿੰਦੇ ਰਹੇ ਕਿ ਜਦੋਂ ਤਾਂ ਬਣਾਉਂਦੇ ਆ ਝੂਠਾ ਪੁਲਿਸ ਮੁਕਾਬਲਾ, ਉਦੋਂ ਤਾਂ ਫਿਰ ਕੋਈ ਕਸਰ ਨਹੀਂ ਛੱਡਦੇ, ਪਰ ਜਦੋਂ ਕਿਤੇ ਸੱਚੇ ਮੁਕਾਬਲੇ 'ਚ ਬਾਹ ਪੈ ਜੇ ਫਿਰ ਪਤਾ ਲੱਗਦਾ ਵੀ ਸਾਹਮਣੇ ਉਹ ਕੀ ਆ ਤੇ ਕੀ ਗੱਲ ਬਣ। ਸੋ ਜਿਹੜੇ ਅਸਲ ਵਿੱਚ ਸੱਚੇ ਮੁਕਾਬਲੇ ਇਸ ਪੰਜਾਬ ਦੀ ਧਰਤੀ ਤੇ ਇਹਨਾਂ ਦਿਨਾਂ ਦੇ ਵਿੱਚ ਹੋਏ, ਉਹਨਾਂ ਦੀ ਗੱਲ ਜਿਹੜੀ ਆ ਉਹ ਸਾਡੀ ਅੱਜ ਦੀ ਪੀੜ੍ਹੀ ਨੂੰ ਪਤਾ ਨਹੀਂ। ਨਾ ਇਹ ਪਤਾ ਕਿ ਸਟੇਟ ਨੇ ਕੀ ਜ਼ੁਲਮ ਕੀਤੇ, ਇਹ ਨਹੀਂ ਕਿ ਸਾਰਿਆਂ ਨੂੰ ਨਹੀਂ ਪਤਾ, ਪਰ ਕੌਮ ਦੇ ਵੱਡੇ ਹਿੱਸੇ ਨੂੰ, ਸਾਡੀ ਜਵਾਨੀ ਨੂੰ ਤੋੜਨ ਦੇ ਵਿੱਚ ਸਟੇਟ ਜਾਂ ਆਲੇ ਦੁਆਲੇ ਨੇ ਬਹੁਤ ਮਾਰੂ ਅਸਰ ਪਾਇਆ ਹੋਇਆ। ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਅਸੀਂ ਆਪਦੀ ਕੌਮ ਦੇ ਬੱਚਿਆਂ ਨੂੰ ਇਹ ਦੱਸਣ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਸਾਡੀ ਲੜਾਈ ਕੀ ਸੀ, ਸਾਡੇ ਉੱਤੇ ਜ਼ੁਲਮ ਕਿਉਂ ਹੋਇਆ, ਕਿਹੜੇ ਕਿਹੜੇ ਜ਼ਾਲਮਾਂ ਨੇ ਕਿਹੜੇ ਕਿਹੜੇ ਬੇਦੋਸ਼ੇ ਸਿੱਖ ਦਾ ਘਾਣ ਕੀਤਾ, ਤੇ ਕਿਵੇਂ ਉਹਨਾਂ ਨੂੰ ਨੀਲੀ ਪੱਗ ਬੰਨਣ ਵਾਲਿਆਂ ਸਮੇਤ ਸਾਰੇ ਸਿਆਸੀ ਪਹਿਲਵਾਨਾਂ ਨੇ ਸਿਆਸੀ ਸਰਪ੍ਰਸਤੀ ਦੇ ਕੇ ਬਚਾਇਆ। ਇਹ ਗੱਲ ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਹੋਣੀ ਚਾਹੀਦੀ ਹੈ ਕਿ ਜਿੰਨਾ ਜ਼ੁਲਮ ਹੋਇਆ ਇੱਥੇ, ਇਹ ਭਾਣੇ ਵੀ ਵਾਪਰੇ ਕਿ ਸਿੱਖ ਨੂੰ ਫੜ ਕੇ 2 ਜੀਪਾਂ ਦੇ ਨਾਲ ਲੱਤਾਂ ਬੰਨ ਕੇ, ਪੈਰ ਬੰਨ ਕੇ ਵਿਚਾਲਿਓ ਬੰਦਾ ਪਾੜ ਦੇਣ। ਸੋਚੋ ਕਿੱਡਾ ਇਹ ਕਹਿਰ ਭਰਿਆ ਤਸੀਹਾ ਹੈ। ਤੇ ਇਸ ਤਰ੍ਹਾਂ ਦੇ ਹੋਰ ਬਹੁਤ ਜਿਹੜੇ ਜ਼ੁਲਮ ਨੇ, ਜਦੋਂ ਉਹਨਾਂ ਦੀ ਗੱਲ ਚੱਲਦੀ ਹੈ ਉਦੋਂ ਇਹ ਆਉਂਦਾ ਹੈ ਕਿ ਇਹ ਪਾਪ ਕਰਨ ਵਾਲੇ ਕੀ ਮੁਗਲ ਸੀਗੇ, ਪਠਾਨ ਸੀਗੇ? ਨਹੀਂ। ਇਹ ਵੀ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਉੱਤੇ ਜ਼ੁਲਮ ਕਰਨ ਵਾਲੇ ਸਾਡੇ ਵਰਗੇ ਸੀ, ਸਾਡੇ ਵਰਗੀਆਂ ਪੱਗਾਂ ਵਾਲੇ ਸੀ, ਸਾਡੇ ਵਰਗੇ ਹੀ ਉਹਨਾਂ ਦੇ ਨਾਂ ਸੀ, ਸਾਡੇ ਵਰਗਾ ਹੀ ਉਹਨਾਂ ਦਾ ਬੋਲ ਬਾਣੀ, ਖਾਣ ਪੀਣ। ਤੇ ਸਟੇਟ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਜਿੰਨੇ ਜ਼ਿਆਦਾ ਸਿੱਖ ਕਤਲ ਕਰੋਗੇ ਤੁਹਾਨੂੰ ਇਨਾਮ ਤੇ ਤਰੱਕੀਆਂ ਮਿਲਣਗੀਆਂ। ਤੇ ਇਸ ਇਨਾਮ ਤੇ ਤਰੱਕੀ ਦੇ ਚੱਕਰ ਵਿੱਚ ਬੇਸ਼ੁਮਾਰ ਸਿੱਖਾਂ ਦਾ ਘਾਣ ਜਿਹੜਾ ਹੈ ਉਹ ਕਰਨ ਵਾਲਿਆਂ ਨੇ ਆਪਦੇ ਬੱਚਿਆਂ ਦੀ, ਆਪਦੇ ਪਰਿਵਾਰ ਦੀ ਜ਼ਿੰਦਗੀ ਜਿਵੇਂ ਕਹਿੰਦੇ ਆ ਬਣਾਤੀ। ਆਪਦੇ ਵੱਲੋਂ ਤਾਂ ਇਹੋ ਸੋਚਦੇ ਆ, ਪਰ ਸੱਚਾਈ ਬਿਲਕੁਲ ਹੋਰ। ਆਪ ਉਹ ਰੁਲ ਗਏ, ਬਹੁਤਿਆਂ ਦੇ ਉੱਤੇ ਮੁਕੱਦਮੇ ਚੱਲ ਪਏ, ਫਿਰ ਜੇਲ੍ਹਾਂ, ਥਾਣੇ, ਕਚਹਿਰੀਆਂ ਭੁਗਤ ਕੇ ਜਦੋਂ ਵੱਡੀ ਉਮਰ ਦੇ ਵਿੱਚ ਸਜ਼ਾਵਾਂ ਹੋਈਆਂ, ਜੇਲ੍ਹ ਯਾਤਰਾ ਹੋਈ, ਬੇਸ਼ੱਕ ਸਾਲ 2 ਸਾਲ ਜਾਂ 3 ਸਾਲ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਸਜ਼ਾਵਾਂ ਮਾਫ ਕਰਵਾ ਦਿੱਤੀਆਂ, ਪਰ ਇਸ ਉਮਰ ਦੇ ਵਿੱਚ ਜੇਲ੍ਹਾਂ ਨੇ ਉਹਨਾਂ ਨੂੰ ਖਾ ਲਿਆ। ਇਹ ਵੀ ਗੱਲ ਸਾਡੇ ਸਭ ਦੇ ਸਾਹਮਣੇ ਹੈ ਕਿ ਖਾੜਕੂ ਲਹਿਰ ਦੌਰਾਨ ਜ਼ੁਲਮ ਕਰਨ ਵਾਲੇ ਬਹੁਤੇ ਪੁਲਸੀਆਂ ਦੇ ਜਿਹੜੇ ਨਿਆਣੇ ਆ, ਉਹ ਇਸ ਮੌਕੇ ਵੱਡੇ ਅਧਿਕਾਰੀ ਜਿਹੜੇ ਆ ਪੁਲਿਸ 'ਚ, ਉਹ ਬਣਾ ਕੇ ਲੋਕਾਂ ਉੱਤੇ ਬਿਠਾਏ ਹੋਏ ਨੇ। ਇਹਨਾਂ ਦਿਨਾਂ ਦੇ ਵਿੱਚ ਇੱਕ ਵਿਕਰਮਜੀਤ ਸਿੰਘ ਬਰਾੜ ਨਾਮੀ DSP ਦਾ ਚਰਚਾ ਕਿ ਜੀ ਉਹਨੂੰ ਗੈਂਗਸਟਰ ਗੋਲਡੀ ਬਰਾੜ ਨੇ ਫੋਨ ਕੀਤਾ। ਜਿਹੜਾ ਇਹ ਵਿਕਰਮਜੀਤ ਸਿੰਘ ਬਰਾੜ ਆ, ਇਹ ਉਸ ਪੁਲਿਸ ਅਫਸਰ ਬਲਦੇਵ ਸਿੰਘ ਬਰਾੜ ਦਾ ਮੁੰਡਾ ਹੈ ਜਿਹਨੇ ਖਾੜਕੂ ਲਹਿਰ ਦੌਰਾਨ ਬੜੇ ਜ਼ੁਲਮ ਕੀਤੇ ਸੀ। ਇਵੇਂ ਹੀ ਦੇਹੜੂ ਕਾਂਡ ਆਪਾਂ ਨੂੰ ਸਭ ਨੂੰ ਚੇਤੇ 1982 ਦੇ ਵਿੱਚ, ਜਦੋਂ ਭਾਈ
ਅਮਰਜੀਤ ਸਿੰਘ ਦੇਹੜੂ ਦੇ ਘਰੇ। ਦੇਹੜੂ ਪਿੰਡ ਦੇ ਵਿੱਚ ਮੁਕਾਬਲਾ ਹੋਇਆ। ਉੱਥੇ ਪ੍ਰੀਤਮ ਸਿੰਘ ਨਾਮੀ ਇੱਕ ਅਫਸਰ ਨੇ ਇਸ ਤਰੀਕੇ ਨਾਲ ਕਾਰਵਾਈ ਕੀਤੀ ਕਿ ਗੋਲੀ ਚੱਲੀ ਤੇ ਸਿੰਘਾਂ ਦੀ ਗੋਲੀ ਨਾਲ ਉਹ ਪ੍ਰੀਤਮ ਸਿੰਘ ਜਿਹੜਾ ਸੀ ਉਹ ਮਾਰਿਆ ਗਿਆ। ਉਹਦੇ ਮੁੰਡੇ ਨੂੰ ਪੁਲਿਸ ਨੇ ਭਰਤੀ ਕਰ ਲਿਆ। ਆ ਪਿੱਛੇ ਜੇ ਜਦੋਂ ਕਾਂਗਰਸ ਦਾ ਰਾਜ ਸੀ, ਉਹਨੇ ਸ਼ਾਹਕੋਟ ਇਲਾਕੇ ਦੇ ਵਿੱਚ ਪੂਰੀ ਕਾਂਗਰਸ ਸਰਕਾਰ ਨੂੰ ਬਿਪਤਾ ਪਾਈ ਹੁੰਦੀ ਸੀ। ਜਲੰਧਰ ਕਈ ਦਿਨ ਉਹਨੂੰ ਭੱਜੇ ਫਿਰਦੇ ਰਹੇ, ਫਿਰ ਅਖੀਰ ਫੜ ਲਿਆ। ਕਈ ਉਹਦੇ ਕੋਲੋਂ ਇਲੀਗਲ ਚੀਜ਼ਾਂ ਫੜੇ ਜਾਣ ਦਾ ਮੁਕੱਦਮਾ ਬਣਿਆ। ਤੋਂ ਇਸ ਤਰੀਕੇ ਨਾਲ ਜਦੋਂ ਉਹਦੀ ਚਰਚਾ ਹੋਈ ਤਾਂ ਪਤਾ ਲੱਗਿਆ ਕਿ ਇਹ ਤਾਂ ਉਸੇ ਪ੍ਰੀਤਮ ਸਿੰਘ ਬਾਜਵੇ ਦਾ ਮੁੰਡਾ, ਪਰਮਿੰਦਰ ਸਿੰਘ ਬਾਜਵਾ ਇਹਦਾ ਨਾਮ। ਇਸੇ ਤਰੀਕੇ ਨਾਲ ਹੋਰ ਬੜੇ ਇਹੋ ਜਿਹੇ ਪੁਲਿਸ ਅਫਸਰ ਨੇ, ਜਿਨ੍ਹਾਂ ਵਿੱਚੋਂ ਇੱਕ ਸਵਰਨ ਘੋਟਣਾ, ਜਿਹਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਤਲ ਕਰਵਾਇਆ। ਸਵਰਨ ਸਿੰਘ ਘੋਟਣੇ ਦਾ ਮੁੰਡਾ, ਉਹ ਵੀ ਇੱਥੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਮਾਮਲਾ ਉਭਰਿਆ, ਉਦੋਂ ਸਭ ਨੂੰ ਪਤਾ ਲੱਗਿਆ ਕਿ ਇਹ ਤਾਂ ਘੋਟਣੇ ਦਾ ਮੁੰਡਾ। ਜਿਹੜਾ ਇਹ ਘੋਟਣਾ, ਇਹਨੇ ਸਿੱਖ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਰਨ ਦੇ ਲਈ ਇੱਕ ਘੋਟਣਾ ਲੱਕੜ ਦਾ ਤਿਆਰ ਕਰਵਾਇਆ, ਜਿਹਦੇ ਨਾਲ ਇਹ ਫੜੇ ਹੋਏ ਨੌਜਵਾਨਾਂ ਦੇ ਉੱਤੇ ਮਨ ਭਾਉਂਦਾ ਤਸ਼ੱਦਦ ਕਰਦਾ ਸੀ। ਉਸ ਘੋਟਣੇ ਨਾਲ ਵੀ ਘੋਟਣਾ ਲਾਇਆ ਤੇ ਉਸ ਗੱਲ ਕਰਕੇ ਇਹਦਾ ਨਾਂ ਹੀ ਘੋਟਣਾ ਪੈ ਗਿਆ। ਤੇ ਸਵਰਨ ਸਿੰਘ ਘੋਟਣੇ ਦੇ ਜਦੋਂ ਮਰ ਗਿਆ, ਉਹ ਜਦੋਂ ਮਰਿਆ, ਹੁਣ ਦੀਆਂ ਗੱਲਾਂ 10 ਸਾਲ ਹੋਏ ਆ, ਉਦੋਂ ਜਦੋਂ ਉਹਦਾ ਭੋਗ ਸੀ ਜਲੰਧਰ, ਉਸ ਦਿਨ ਬੇਅੰਤ ਸਿੰਘ ਮੁੱਖ ਮੰਤਰੀ ਵਾਲੇ ਕਾਂਡ ਦੇ ਵਿੱਚ ਜਿਹੜੇ ਸਾਡੇ ਭਰਾ ਅੰਦਰ ਬੰਦ ਨੇ, ਗੁਰਮੀਤ ਸਿੰਘ ਇੰਜੀਨੀਅਰ ਪਟਿਆਲੇ ਵਾਲੇ, ਉਹਨਾਂ ਦੀ ਭੈਣ ਆ ਇੱਕ ਵੀਰਪਾਲ ਕੌਰ, ਗੂੰਗੀ ਬੋਲੀ ਵਿਚਾਰੀ, ਉਹਦੇ ਆਨੰਦ ਕਾਰਜ ਸੀਗੇ। ਮੈਂ ਪਟਿਆਲੇ ਚਲਾ ਗਿਆ ਤੇ ਇੱਥੇ ਬਾਅਦ ਵਿੱਚ ਸਲਾਹ ਬਣੀ ਸਤਨਾਮ ਸਿੰਘ ਮਨਾਵਾ ਤੇ ਬਲਵੰਤ ਸਿੰਘ ਪਾਲਾ। ਇਹ ਪਹਿਲਾਂ ਤਾਂ ਮੈਨੂੰ ਫੋਨ ਕਰਦੇ ਰਹੇ, ਪਰ ਮੈਂ ਤਾਂ ਆ ਨਹੀਂ ਸੀ ਸਕਦਾ। ਇਹ ਫਿਰ ਇਕੱਲੇ ਹੀ ਉੱਥੇ ਚਲੇ ਪਟਿਆਲੇ, ਮਾਫ ਕਰਨਾ ਜਲੰਧਰ, ਜਿੱਥੇ ਗੁਰਦੁਆਰੇ 'ਚ ਘੋਟਣੇ ਦਾ ਭੋਗ ਸੀ। ਇਹਨਾਂ ਨੇ ਉੱਥੇ ਜਾ ਕੇ ਗੁਰਦੁਆਰਾ ਕਮੇਟੀ ਨਾਲ ਗੱਲਬਾਤ ਕੀਤੀ ਕਿ ਤੁਸੀਂ ਇੱਥੇ ਉਹਦਾ ਭੋਗ ਪਾਉਣ ਨੂੰ ਫਿਰਦੇ ਹੋ। ਉਹ ਗੁੱਚੜ ਬੰਦਾ ਹੈ, ਉਹਨੇ ਇੰਨਾ ਜ਼ੁਲਮ ਕੀਤਾ। ਤੇ ਜਦੋਂ ਉਹੀ ਬਾਣੀ, ਉਹੀ ਅਰਦਾਸ, ਉਹੀ ਸ਼ਬਦ ਜਿਹੜੇ ਆਪਾਂ ਇੱਕ ਆਮ ਸਿੱਖ ਲਈ ਪੜ੍ਹਦੇ ਆ, ਗੁਰਮੁਖ ਜਨਮ ਸਵਾਰ ਦਰਗੇ ਚੱਲੇ ਆ, ਜਾਂ ਆਪਾਂ ਅਰਦਾਸ ਕਰਦੇ ਹੋਏ ਕਹਿੰਦੇ ਆ ਕਿ ਹੇ ਵਾਹਿਗੁਰੂ ਜੀ, ਇਹ ਪ੍ਰਾਣੀ ਆਪ ਜੀ ਦੇ ਵੱਲੋਂ ਜੋ ਸਵਾਸਾਂ ਦੀ ਪੂੰਜੀ ਦਿੱਤੀ ਗਈ, ਉਹਨੂੰ ਭੋਗ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਆ ਰਿਹਾ, ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਇਹ ਸਾਰੀਆਂ ਗੱਲਾਂ ਤੁਸੀਂ ਇਸ ਘੋਟਣੇ ਵਰਗੇ ਜ਼ਾਲਮ ਲਈ ਕਿਵੇਂ ਕਰਵਾ ਸਕਦੇ ਹੋ ਕਮੇਟੀ ਵਾਲਿਆਂ ਨੂੰ? ਜਦੋਂ ਇਹ ਗੱਲਾਂ ਕਹੀਆਂ ਤਾਂ ਕਮੇਟੀ ਵਾਲਿਆਂ ਨੇ ਪੁਲਿਸ ਸੱਦ ਲਈ, ਉੱਥੇ ਕਾਫੀ ਖਿਲਾਰਾ ਪਿਆ। ਆਖਰ ਉਹਨਾਂ ਨੂੰ ਇਹ ਲੱਗਿਆ ਕਿ ਮੇਰੇ ਬਾਰੇ ਵੀ ਉਹਨਾਂ ਨੂੰ ਸ਼ੱਕ ਸੀ ਵੀ ਇਹ ਵੀ ਆਏਗਾ, ਕੱਲ ਨੂੰ ਅਗਲੇ ਦਿਨ ਭੋਗ ਸੀਗਾ, ਵੀ ਸ਼ਾਇਦ ਇੱਥੇ ਖਿਲਾਰਾ ਪਊਗਾ। ਤੇ ਇਸ ਗੱਲ ਦੇ ਨਾਲ ਉੱਥੇ 2-2.5 ਘੰਟੇ ਚੰਗਾ ਰੌਲਾ ਗੋਲਾ ਪਿਆ ਤੇ ਇਹਨਾਂ ਦੋਨਾਂ ਸਿੰਘਾਂ ਨੂੰ ਫੜ ਕੇ ਆਖਰ ਇੱਕ ਪਰਚਾ ਕੱਟ ਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ, ਤਾਂ ਕਿ ਮਾਹੌਲ ਜਿਹੜਾ ਹੈ ਉਹ ਸ਼ਾਂਤ ਰਹੇ। ਪਰ ਇਹ ਖਬਰ ਜਦੋਂ ਅਗਲੇ ਦਿਨ ਅਖਬਾਰਾਂ 'ਚ ਛਪੀ ਜਾਂ ਸੋਸ਼ਲ ਮੀਡੀਆ ਤੇ ਸ਼ਾਮ ਤੱਕ ਰੌਲਾ ਰੱਪਾ ਪਿਆ, ਤਾਂ ਜਿਹਨੇ ਵੀ ਭੋਗ ਤੇ ਜਾਣਾ ਸੀ ਉਹਨੂੰ ਵੀ ਪਤਾ ਲੱਗ ਗਿਆ, ਜਾਂ ਜਿਹੜੀ ਆਮ ਸੰਗਤ, ਆਮ ਲੋਕ ਸੀ, ਉਹਨਾਂ ਨੂੰ ਵੀ ਸਮਝ ਲੱਗ ਗਈ। ਤਾਂ ਸਾਰਾ ਜਿਹੜਾ ਉੱਥੇ ਕਾਰਜ ਸੀ ਉਹ ਫਿਰ ਜਿਵੇਂ ਦਾ ਹੋਣਾ ਚਾਹੀਦਾ ਸੀ ਉਵੇਂ ਹੋ ਗਿਆ। ਜਿਹੜਾ ਉਹਦਾ ਮਕਸਦ ਸੀ ਉਹ ਪੂਰਾ ਹੋ ਗਿਆ। ਇਵੇਂ ਹੀ 1984 ਦੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਇੱਕ ਤਾਂ ਕੁਲਦੀਪ ਸਿੰਘ ਬਰਾੜ ਸੀ ਨਾ ਅਫਸਰ, ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ,
ਇੱਕ ਰਣਜੀਤ ਸਿੰਘ ਡਿਆਲ ਹੋਇਆ, ਉਹਦੀ ਜਦੋਂ ਡੈਥ ਹੋ ਗਈ ਤਾਂ ਪੰਚਕੂਲੇ ਉਹਦਾ ਭੋਗ ਸੀਗਾ। ਭੋਗ ਵਾਲੇ ਦਿਨ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਨੂੰ ਘਰ ਗੁਰੂ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ। ਸਿੱਖ ਜਗਤ ਨੇ ਇਸ ਗੱਲ ਦੀ ਬੜੀ ਉਹਨਾਂ ਦੀ ਬੱਲੇ ਬੱਲੇ ਕੀਤੀ, ਚੰਗਾ ਕਿਹਾ ਕਿ ਠੀਕ ਆ, ਜਿਹੜੇ ਬੰਦੇ ਅਕਾਲ ਤਖਤ ਸਾਹਿਬ ਦੇ ਉੱਤੇ ਗੋਲੀਆਂ ਚਲਾ ਰਹੇ ਨੇ, ਫੌਜੀ ਕਾਰਵਾਈ ਕਰ ਰਹੇ ਨੇ, ਤੇ ਉੱਪਰੋਂ ਸਿੱਖ ਹੋਣ ਦਾ ਮਾਣ ਪਾਉਂਦੇ ਫਿਰਨ। ਹੁਣ ਉਹੀ ਸਾਰਾ ਕੁਛ ਜਿਹੜਾ ਇੱਕ ਧਰਮ ਨੂੰ ਪਿਆਰ ਕਰਨ ਵਾਲੇ ਸਿੱਧਕੀ ਸਿੱਖ ਨੂੰ ਆਪਾਂ ਉਹਦੇ ਚਲਾਣੇ ਤੋਂ ਬਾਅਦ ਕਰਦੇ ਆ, ਉਹ ਕਰੀਏ, ਉਹੀ ਕੁਛ ਸਿੱਖੀ ਦਾ ਘਾਣ ਕਰਨ ਲਈ ਕਰੀਏ, ਤਾਂ ਕੋਈ ਬੰਦਿਆਂ ਵਾਲੀ ਗੱਲ ਹੀ ਨਾ ਆਪਣੀ। ਪਰ ਸਾਡੀ ਕੌਮ ਦੇ ਵਿੱਚ ਇਹ ਗੱਲ ਬੜਾ ਭੰਬਲ ਭੂਸਾ ਹੈ। ਜੇ ਕਿਤੇ ਅਕਾਲੀ ਸਰਕਾਰ 1997 ਦੇ ਵਿੱਚ ਲੱਤ ਲਾ ਕੇ ਗੱਲ ਕਰਦੀ ਤਾਂ ਕੁਛ ਇਹੋ ਜਿਹੇ ਕਾਰਜ ਹੋ ਸਕਦੇ ਸੀ। ਸਭ ਤੋਂ ਪਹਿਲਾਂ ਤਾਂ ਇਹ ਕਿ 1978 ਤੋਂ ਲੈ ਕੇ 1995 ਤੱਕ ਜ਼ੁਲਮ ਕਰਨ ਵਾਲੇ ਬੁੱਚੜ ਪੁਲਸੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਕੁਛ ਬਣਨਾ ਚਾਹੀਦਾ ਸੀ। ਦੂਜਾ ਇਹ ਕਿ ਅਕਾਲ ਤਖਤ ਸਾਹਿਬ ਤੋਂ ਇਹ ਡਿਸੀਜਨ ਹੋ ਜਾਣਾ ਚਾਹੀਦਾ ਸੀ ਕਿ ਜਿਨ੍ਹਾਂ ਨੇ ਬੇਦੋਸ਼ੇ ਸਿੱਖਾਂ ਉੱਤੇ ਜ਼ੁਲਮ ਕਰਦਿਆਂ ਕੋਈ ਕਸਰ ਨਹੀਂ ਛੱਡੀ। ਥਾਣਿਆਂ ਦੇ ਵਿੱਚ ਕਕਾਰ ਜਿਹੜੇ ਸੀ ਉਹ ਪੈਰਾਂ ਥੱਲੇ ਰੁਲਦੇ ਰਹੇ ਤੇ ਜਲੀਲ ਕਰਨ ਲਈ ਸਿੱਖ ਨੂੰ, ਫੜੇ ਹੋਏ ਸਿੱਖ ਨੌਜਵਾਨ ਨੂੰ, ਉਹਦੇ ਕਕਾਰਾਂ ਦੀ ਬੇਅਦਬੀ ਬੇਹੁਰਮਤੀ ਉਹਦੇ ਸਾਹਮਣੇ ਕਰਕੇ ਵੀ ਇਹ ਬੋਲੂਗਾ। ਇਹ ਸਾਰਾ ਕੁਝ ਜਿਹੜਾ ਕਰਨ ਕਰਾਉਣ ਵਾਲੇ ਨੇ, ਇਹਨਾਂ ਦੇ ਖਿਲਾਫ ਇਹ ਹੁਕਮ ਆ ਜਾਣਾ ਚਾਹੀਦਾ ਕਿ ਇਹਨਾਂ ਦੇ ਮਰਗ ਉਪਰੰਤ ਗੁਰੂ ਸਾਹਿਬ ਦਾ ਸਰੂਪ ਨਹੀਂ ਜਾਏਗਾ, ਪਾਠ ਨਹੀਂ ਕੀਤਾ ਜਾਏਗਾ, ਇਹਨਾਂ ਕੀਰਤਨ ਨਹੀਂ ਹੋਏਗਾ, ਅਰਦਾਸ ਨਹੀਂ। ਪਰ ਬਾਦਲ ਕਿਆਂ ਨੇ ਤਾਂ ਬਿਲਕੁਲ ਹੀ ਬੇੜਾ ਗਰਕ ਕਰ ਦਿੱਤਾ। ਆਪਣੇ ਸਾਹਮਣੇ ਆ ਕਿ ਉਹਨਾਂ ਨੇ ਬੁੱਚੜ ਪੁਲਸੀਆਂ ਦਾ ਸਾਥ ਦਿੱਤਾ। ਇਜ਼ਹਾਰ ਆਲਮ ਵਰਗੇ ਜਿਨ੍ਹਾਂ ਨੇ ਆਲਮ ਸੈਨਾ ਬਣਾ ਕੇ ਮਾਝੇ ਦੇ ਵਿੱਚ ਤਬਾਹੀ ਮਚਾਈ, ਉਹਨਾਂ ਪਰਿਵਾਰਾਂ ਨੂੰ ਨਵਾਜਿਆ। ਸਮੇਧ ਸੈਣੀ ਵਰਗੇ ਜ਼ਾਲਮਾਂ ਨੂੰ ਨਵਾਜਿਆ। ਹੋਰ ਜਿੰਨੇ ਵੀ ਨਿਕੰਮੇ ਪੁਲਸੀਏ ਆ ਜਿਨ੍ਹਾਂ ਨੇ ਇਸ ਸਮੇਂ ਦੌਰਾਨ, ਜਿਹੜੇ ਪੁਲਸੀਆਂ ਨੇ ਇਹ ਸੋਚਿਆ ਕਿ ਆਪਾਂ ਮਾੜਾ ਕਾਰਜ ਨਹੀਂ ਕੋਈ ਕਰਨਾ, ਉਹਨਾਂ ਪੁਲਸੀਆਂ ਨੇ ਜਦੋਂ ਇਹ ਦੇਖਿਆ ਕਿ ਇਹਨਾਂ ਦੀ ਉਦੋਂ ਵੀ ਤੂਤੀ ਬੋਲਦੀ ਸੀ ਜਦੋਂ ਮਾੜੇ ਕੰਮ ਕਰਦੇ ਸੀ, ਹੁਣ ਜਦੋਂ ਅਕਾਲੀ ਸਰਕਾਰ ਆਈ ਹੈ ਇਹਨਾਂ ਦੀ ਫੇਰ ਤੂਤੀ ਬੋਲਦੀ। ਉਹਨਾਂ ਦਾ ਕੰਮ, ਉਹਨਾਂ ਦਾ ਦਿਲ ਪੁੱਛਿਆ ਹੀ ਜਾਣਦਾ ਸੀ। ਤੇ ਇਸ ਤਰੀਕੇ ਨਾਲ ਪੰਜਾਬ ਦੀ ਪੁਲਿਸ ਨੂੰ ਇਹ ਇੱਕ ਮੱਤ ਦਿੱਤੀ ਗਈ ਅਕਾਲੀ ਸਰਕਾਰ ਵੱਲੋਂ ਕਿ ਤੁਸੀਂ ਪਰਵਾਹ ਨਾ ਕਰਿਆ ਕਰੋ, ਸਿੱਖਾਂ ਦੇ ਕਤਲ ਕੁਤਲ ਕਰਨ ਲੱਗਿਆ, ਜ਼ੁਲਮ ਕਰਨ ਲੱਗਿਆ, ਬਹੁਤਾ ਸੋਚਣ ਦੀ ਲੋੜ ਨਹੀਂ। ਹੁਣ ਕਾਂਗਰਸ ਜਿਹੜੀ ਆ ਜਾਂ ਕੋਈ ਹੋਰ ਪਾਰਟੀ ਹੈ, ਉਹਦੇ ਤੋਂ ਤਾਂ ਕੋਈ ਆਸ ਓਟ ਹੈ ਨਹੀਂ ਕਿ ਜਿਨ੍ਹਾਂ ਤੋਂ ਮਾੜੀ ਮੋਟੀ ਰੱਖਦੇ ਸੀ ਉਹਨਾਂ ਨੇ ਆਹ ਨੰਨਰ ਲਾ ਕੇ ਦਿਖਾਤੇ ਸਨ। ਨਤੀਜਾ ਸਾਡੇ ਸਾਹਮਣੇ ਆ। ਜਿਹੜਾ ਪੀਲੀ ਭੀਤ ਦੇ ਵਿੱਚ ਸਾਡੇ 3 ਬੱਚਿਆਂ ਨੂੰ ਉੱਥੇ ਲਿਜਾ ਕੇ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕੀਤਾ ਗਿਆ, ਜਿਹਦੇ ਵਿੱਚ ਕੱਲ ਨੂੰ ਉਹਨਾਂ ਦਾ ਭੋਗ ਹੈ। ਤੇ ਇਹ ਸੋਚੋ ਕਿ ਇਸ ਤਰੀਕੇ ਦੇ ਅੱਗੇ ਵੀ ਕਤਲ ਹੋਣਗੇ ਤੇ ਇਹ ਕਤਲਾਂ ਦੀ ਲੜੀ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਘਰ ਪੱਟੇ ਜਾਣੇ। ਇਹ ਕੰਮ ਕਿਉਂ ਚੱਲ ਰਿਹਾ? ਕਿਉਂਕਿ ਬਾਦਲ ਦਲ ਨੇ, ਕਿਉਂਕਿ ਹੋਰ ਕਿਸੇ ਪਾਰਟੀ ਤੋਂ ਤਾਂ ਆਸ ਹੀ ਨਹੀਂ ਸੀ। ਇਹਨਾਂ ਨੇ ਇਹ ਸੋਚ ਲਿਆ ਕਿ ਅਸੀਂ ਪੰਥਕ ਜਾਂ ਕੌਮੀ ਦਰਦ ਰੱਖਣ ਵਾਲਿਆਂ ਦੀ ਵੋਟ ਦੀ ਕੋਈ ਝਾਕ ਹੀ ਨਹੀਂ ਰੱਖਣੀ। ਅਸੀਂ ਤਾਂ ਐਂਟੀ ਸਿੱਖ ਵੋਟ ਆ ਜਿਹੜੀ
ਜਿਹੜੀ ਪੰਥਕ ਸੋਚ ਤੋਂ ਦੂਰ ਵਾਲੀ ਵੋਟ ਉਹ ਲੈਣੀ। ਇਸ ਸੋਚ ਦੇ ਤਹਿਤ ਅਕਾਲੀ ਦਲ ਬਾਦਲ ਨੇ ਜਿਹੜਾ ਰਾਹ ਫੜਿਆ ਉਹਦਾ ਨਤੀਜਾ ਕੀ ਨਿਕਲਿਆ ਕਿ ਬਹੁਤ ਸਾਰੇ ਇਹੋ ਜਿਹੇ ਬੁੱਚੜ ਪੁਲਸੀਏ ਜਿਨ੍ਹਾਂ ਨੂੰ ਪਹਿਲਾਂ ਡਰ ਲੱਗਦਾ ਸੀ ਕਿ ਜਦੋਂ ਅਕਾਲੀ ਸਰਕਾਰ ਬਣੀ ਸਾਡੇ ਉੱਤੇ ਕੋਈ ਕਾਰਵਾਈ ਹੋਊਗੀ, ਉਹਨਾਂ ਨੂੰ ਜਦੋਂ ਇਹ ਦੇਖਿਆ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਵਿੱਚ ਵੀ ਕੋਈ ਪੁਲਸੀਆਂ ਤੇ ਕਾਰਵਾਈ ਨਹੀਂ ਹੋ ਰਹੀ, ਬਾਕੀਆਂ ਦੀ ਤਾਂ ਗੱਲ ਬੜੀ ਦੂਰ ਆ, ਤਾਂ ਸਾਰਾ ਹੀ ਮਾਹੌਲ ਜਿਹੜਾ ਹੈ ਉਹ ਕੱਲਾ ਪੰਜਾਬ ਪੁਲਿਸ ਵਿੱਚ ਹੀ ਨਹੀਂ, ਐਂਟੀ ਸਿੱਖ ਤਾਕਤਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਜਿਹੜਾ ਉਹ ਮਿਲਿਆ। ਅੱਜ ਆਪਾਂ ਬੇਅਦਬੀਆਂ ਦੀ ਗੱਲ ਲੈ ਲਓ ਜਾਂ ਪੰਜਾਬ ਦੀ ਧਰਤੀ ਉੱਤੇ ਸਿੱਖੀ ਅਤੇ ਸਿੱਖ ਜਜ਼ਬਾਤਾਂ ਦੇ ਉਲਟ ਚੱਲ ਰਹੀਆਂ ਸਰਗਰਮੀਆਂ ਦੀ ਗੱਲ ਕਰ ਲਓ। ਇੱਕ ਇੱਥੇ ਨਿਹੰਗ ਹਰਜੀਤ ਸਿੰਘ ਦਾ ਜ਼ਿਕਰ ਚੱਲ ਰਿਹਾ, ਉਹ ਬਿਲਕੁਲ ਹੀ ਬੜਾ ਸ਼ਾਤਰ ਤੇ ਬੜਾ ਉਲਝਿਆ ਸੁਲਝਿਆ ਬੰਦਾ ਹੈ। ਉਹ ਸਾਰੀਆਂ ਹਰਕਤਾਂ ਕਰਦਾ ਜਿਵੇਂ ਲੁਧਿਆਣੇ ਵਾਲਾ ਗੁਰਸਿਮਰਨ ਮੰਡ ਕਰਦਾ, ਜਿਹਦੇ ਨਾਲ ਸਿੱਖ ਉਹਦੇ ਗਲ ਪੈਣ। ਉਹ ਕਹਿੰਦਾ ਹੈਗਾ ਕਿ ਅਸੀਂ ਤਾਂ ਸਨਾਤਨ ਅਤੇ ਸਿੱਖ ਧਰਮ ਦਾ ਪਿਆਰ ਵਧਾ ਰਹੇ। ਹੁਣ ਇਸ ਤਰੀਕੇ ਦਾ ਕੰਮ ਕਰਕੇ ਉਹ ਪੂਲੇ ਵਾਲੇ ਰਾਹ ਤੋਂ ਵੀ ਜ਼ਿਆਦਾ, ਪੂਲਾ ਤਾਂ ਦਿਖਦਾ ਸੀ ਨਾ ਜਦੋਂ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦਾ ਸੀ, ਇਹ ਜਲੀਲ ਜ਼ਿਆਦਾ ਕਰਦਾ। ਜੇ ਤੁਸੀਂ ਕੋਈ ਐਕਸ਼ਨ ਰਿਐਕਸ਼ਨ ਕਰਦੇ ਹੋ ਤਾਂ ਲੋਕ ਕਹਿੰਦੇ ਯਾਰ ਉਹ ਤੁਸੀਂ ਉਹਨੂੰ ਸਮਝਾਉਂਦੇ। ਇਹ ਖੁੱਲ ਕਿਉਂ ਮਿਲੀ ਉਹਨਾਂ ਨੂੰ, ਕਿਉਂ ਏਦਾਂ ਕਰਨ ਦੀ ਉਹਨਾਂ ਦੀ ਹਿੰਮਤ ਪੈਂਦੀ ਹੈ? ਕਿਉਂਕਿ ਬਾਦਲ ਸਰਕਾਰ ਨੇ ਇਸ ਗੱਲ ਦੇ ਹੱਕ ਵਿੱਚ ਮਾਹੌਲ ਸਿਰਜਿਆ। ਜਦੋਂ 2001 ਦੇ ਵਿੱਚ ਭਨਿਆਰੇ ਵਾਲੇ ਦਾ ਮਾਮਲਾ ਖੁੱਲਿਆ, ਸਭ ਤੋਂ ਵੱਧ ਨੀਲੀਆਂ ਪੱਗਾਂ ਵਾਲਿਆਂ ਦੀਆਂ ਫੋਟੋਆਂ ਉਹਦੇ ਡੇਰੇ ਦੇ ਵਿੱਚੋਂ ਮਿਲੀ। ਸਾਰਿਆਂ ਨੂੰ ਇੱਥੋਂ ਤਨਖਾਹ ਲਾਈ ਗਈ। ਸਰਸੇ ਵਾਲੇ ਦਾ ਰੌਲਾ ਪਿਆ, ਫਿਰ ਸਭ ਤੋਂ ਵੱਧ ਬਾਦਲ ਦਲ ਦੇ ਲੀਡਰ। ਜੇ ਹਿੰਦੂ ਸ਼ਿਵ ਸੈਨਾ ਦੇ ਦਫ਼ਤਰ ਦਾ ਉਦਘਾਟਨ ਕਰਨਾ ਹੋਵੇ ਤਾਂ ਵੀ ਬਾਦਲ ਦਲ ਦੇ ਲੀਡਰ ਮੋਹਰੀ। ਜੇ ਰਾਮਾਇਣ ਦੇ 101 ਅਖੰਡ ਪਾਠ ਕਰਵਾਉਣੇ ਹੈ ਤਾਂ ਵੀ ਬਾਦਲ ਦਲ ਦੇ ਲੀਡਰ ਮੋਹਰੀ। ਹਰ ਉਹ ਕੰਮ ਜਿਹੜਾ ਸਿੱਖ ਜਜ਼ਬਾਤਾਂ ਦੀ ਹੇਠੀ ਕਰਦਾ ਹੋ, ਉਹ ਕਰਨ ਕਰਾਉਣ ਦੇ ਵਿੱਚ ਬਾਦਲ ਦਲ ਨੇ ਇੱਕ ਪੂਰਾ ਜ਼ੋਰ ਲਾ ਕੇ ਮਾਹੌਲ ਸਿਰਜਿਆ। ਤੇ ਹੁਣ ਕਹਿੰਦੇ ਨੇ ਕਿ ਸਾਨੂੰ ਪੰਥ ਜਿਹੜਾ ਹੈ ਉਹ ਵੋਟ ਨਹੀਂ ਪਾਉਂਦਾ, ਇਹ ਕੋਈ ਸਾਜ਼ਿਸ਼ ਹੈ ਸਾਡੇ ਖਿਲਾਫ। ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਵੀਰ ਸੁਖਬੀਰ ਹੈ। ਹੁਣ ਗੱਲ ਇੱਥੇ ਇਹ ਹੈ ਕਿ ਪੀਲੀ ਭੀਤ ਦੇ ਵਿੱਚ ਸਾਡੇ ਇੱਥੋਂ ਬੱਚੇ ਲਿਜਾ ਕੇ ਚੱਕ ਕੇ ਜੇ ਮਾਰਤੇ ਤਾਂ ਦੇਖਣ ਵਾਲੇ ਨੂੰ ਤਾਂ ਲੱਗਦਾ ਕਿ ਰਾਜ ਭਗਵੰਤ ਮਾਨ ਦਾ। ਯੂਪੀ ਦੀ ਪੁਲਿਸ ਨੇ ਉੱਥੇ ਐਨਕਾਊਂਟਰ ਬਣਾਇਆ ਤੇ ਇੱਥੇ ਆਪਾਂ ਨੀਲੀ ਪੱਗ ਵਾਲੇ ਬਾਦਲ ਦਲੀਆਂ ਨੂੰ ਕਿਉਂ ਕਰਦੇ? ਭਾਈ ਇਹ ਗੱਲ ਤਾਂ ਹੋ ਸਕੀ ਹੈ ਜੇਕਰ ਗਾਂ ਵਾਲੀ ਆਉਣ ਵਾਲੇ ਸਮੇਂ ਦੀ ਸਰਕਾਰ ਦੇ ਬਾਰੇ ਖਦਸ਼ਾ ਹੋਵੇ ਕਿ ਜੇ ਕੱਲ ਨੂੰ ਅਕਾਲੀਆਂ ਦੀ ਸਰਕਾਰ ਬਣ ਗਈ ਤਾਂ ਸਾਡੇ ਖਿਲਾਫ ਕਾਰਵਾਈ ਹੋਏਗੀ। ਇਹ ਜੇ ਖਦਸ਼ਾ ਹੋਵੇ ਫਿਰ ਕਾਹਨੂੰ ਕੋਈ ਕੰਮ ਇਹੋ ਜਿਹਾ ਕਰੇ ਵੀ ਅੱਜ ਦਾ ਭਗਵੰਤ ਮਾਨ ਦੀ ਸਰਕਾਰ। ਪਰ ਇਹ ਅੱਜ ਦੇ ਸਮੇਂ ਦੇ ਵਿੱਚ ਹਰੇਕ ਪੁਲਸੀਏ ਨੂੰ, ਹਰੇਕ ਜ਼ਾਲਮ ਨੂੰ ਪੂਰੀ ਖੁੱਲ੍ਹ ਵਾ ਮਨ ਦੇ ਵਿੱਚ। ਐਂਟੀ ਸਿੱਖ ਮਾਹੌਲ ਪੰਜਾਬ ਦੇ ਵਿੱਚ ਸਿਰਜਣ ਦੇ ਲਈ, ਐਂਟੀ ਸਿੱਖ ਤਾਕਤਾਂ ਨੂੰ ਖੁੱਲ੍ਹ ਦੇਣ ਦੇ ਲਈ ਬਾਦਲ ਕਿਆ ਨੇ ਜੋ ਗੁਨਾਹ ਕੀਤਾ, ਇਹ ਤਾਂ ਸ਼ੁਕਰ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿ ਇੰਨੇ ਮਾੜੇ ਹਾਲਾਤ ਵਿੱਚ ਵੀ ਖਾਲਸਾ ਪੰਥ ਨੇ ਆਪਦੀ ਤਾਪ ਤੇਜ ਦੀ ਸ਼ਕਤੀ ਹੈ ਜਿਹੜੀ ਉਹਦਾ ਪ੍ਰਗਟਾਵਾ ਕੀਤਾ। 2 ਦਸੰਬਰ ਨੂੰ ਇਹ ਬਾਦਲ ਦਲੀਏ ਹੱਥ ਬੰਨ ਕੇ ਉੱਥੇ ਆਪਦੇ ਗੁਨਾਹ ਮੰਨਦੇ ਆਪਾਂ ਦੇਖੇ ਆ। ਬਾਅਦ ਵਿੱਚ ਹੇਰਾ ਫੇਰੀ ਠੱਗੀ ਠੋਰੀ ਨਾਲ ਉਹਨਾਂ ਫੈਸਲਿਆਂ ਤੋਂ
ਭੱਜਣ ਦਾ, ਉਹਨਾਂ ਨੂੰ ਭੜਕਾਉਣ ਦਾ ਬਥੇਰਾ ਯਤਨ ਕਰ ਰਹੇ ਨੇ, ਪਰ ਸਿੱਖ ਕੌਮ ਇਹਨਾਂ ਨੂੰ ਇਸ ਵਾਰ ਸੁੱਕੇ ਨਹੀਂ ਛੱਡੂ। ਸੋ ਜਿਹੜਾ ਕੱਲ ਇਹਨਾਂ ਨੇ 1 ਮਹੀਨੇ ਲਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਹੋਰ ਟੰਗਿਆ, ਇਹ ਰਾਹ ਹੀ ਨਾ ਦਿਓ ਕੋਈ। ਹਾਲਾਂਕਿ ਸਾਰੇ ਦੁਨੀਆ ਭਰ ਦੇ ਵਿੱਚ ਆਮ ਸਿੱਖ ਨੂੰ ਇਹ ਗੱਲ ਲੱਗਦੀ ਰਹੀ ਆ ਕਿ ਜਦੋਂ ਅਗਲੇ ਮੀਟਿੰਗ ਦੇ ਵਿੱਚ, ਪਹਿਲਾਂ ਵਾਲੀ ਮੀਟਿੰਗ ਦੇ ਵਿੱਚ ਪਾਸ ਕੀਤੇ ਮਤੇ ਆ ਜਿਹੜੇ, ਉਹ ਨਹੀਂ ਪੁਸ਼ਟੀ ਕਰ ਲਈ ਲਿਆਂਦਾ ਗਏ, ਪਰ ਇੱਥੇ ਤਾਂ ਕੰਮ ਹੀ ਉਲਟ ਹੋ ਗਿਆ। ਮੀਟਿੰਗ ਦੇ ਵਿੱਚ ਗੱਲ ਹੀ ਨਹੀਂ ਚੱਲੀ ਗਿਆਨੀ ਹਰਪ੍ਰੀਤ ਸਿੰਘ ਦੀ, ਤੇ ਜਿਹੜੇ ਮੀਟਿੰਗ ਦੇ ਵਿੱਚ ਬੈਠੇ ਮੈਂਬਰ ਸੀ ਉਹ ਹੱਕੇ ਬੱਕੇ ਹੋਏ ਫਿਰਦੇ ਆ ਕਿ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਕਿ 1 ਮਹੀਨਾ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਲਈ ਹੋਰ ਦਿੱਤਾ ਗਿਆ। ਹੁਣ ਸ਼ਰੇਆਮ ਇਹ ਠੱਗੀ ਹੈ, ਸ਼ਰੇਆਮ ਛਲ ਕਪਟ। ਇੱਕ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚਾਹੁੰਦੇ ਆ ਕਿ ਪੰਥ ਵਿੱਚ ਮੇਰਾ ਵਕਾਰ ਬਣਿਆ ਰਵੇ, ਦੂਜੇ ਪਾਸੇ ਉਹ ਬਾਦਲਕਿਆਂ ਦੇ ਹੇਠਾਂ ਲੱਗੇ ਹੋਏ ਨੇ ਤੇ ਇਸ ਤਰੀਕੇ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਕਰ ਰਹੇ। ਇਸ ਮਾਹੌਲ ਦੇ ਵਿੱਚ ਕਿਸੇ ਦੁਸ਼ਮਣ ਨੂੰ, ਕਿਸੇ ਆਊਟਸਾਈਡਰ ਨੂੰ ਸਾਜ਼ਿਸ਼ ਕਰਨ ਦੀ ਲੋੜ ਹੈਗੀ ਹੈ। ਮੈਂ ਇਹ ਗਾਰੰਟੀ ਦਿੰਦਾ ਕਿ ਜਦੋਂ ਤੱਕ ਡਾਕਟਰ ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਵਿਰਸਾ ਸਿੰਘ ਬਲਟੋਹਾ, ਹਰਚਰਨ ਬੈਂਸ ਤੇ ਪਰਮ ਬੰਸ ਸਿੰਘ ਬੰਟੀ ਰਮਾਣਾ ਤੇ ਏਦਾਂ ਦੇ 4-5 ਕੋ ਹੋਰ ਨੇ, ਇਹ 10 ਕੁ ਬੰਦੇ ਆ ਜਿਹੜੇ ਜਿੰਨਾ ਟਾਈਮ ਸੁਖਬੀਰ ਸਿੰਘ ਬਾਦਲ ਦੀ ਧਿਰ ਵਿੱਚ ਹੈਗੇ ਆ, ਕਿਸੇ ਸਾਜ਼ਿਸ਼ ਦੀ, ਕਿਸੇ ਦੁਸ਼ਮਣ ਦੀ ਕੋਈ ਲੋੜ ਨਹੀਂ। ਇਹ ਹਰ ਉਹ ਹਰਕਤ ਕਰਨਗੇ ਜਿਹਦੇ ਨਾਲ ਜਿਹੜੀ ਵੋਟ ਪੈਣੀ ਵੀ ਹੋਵੇ ਇਹਨਾਂ ਨੂੰ, ਉਹ ਬੰਦਾ ਵੀ ਇਹਨਾਂ ਨੂੰ ਵੋਟ ਪਾਉਣ ਤੋਂ ਇਨਕਾਰੀ ਹੋ ਜਾਏ। ਤੁਸੀਂ ਕਦੇ ਮਹੇਸ਼ ਇੰਦਰ ਸਿੰਘ ਗਰੇਵਾਲ ਦੀਆਂ ਗੱਲਾਂ ਸੁਣੋ, ਤੁਸੀਂ ਕਦੇ ਅਰਸ਼ਦੀਪ ਸਿੰਘ ਕਲੇਰ ਦੀਆਂ ਤੇ ਡਾਕਟਰ ਦਲਜੀਤ ਸਿੰਘ ਚੀਮੇ ਦੀਆਂ ਗੱਲਾਂ ਸੁਣੋ। ਉਹ ਸ਼ਰੇਆਮ ਇਹ ਗੱਲ ਕਹਿੰਦੇ ਆ ਕਿ ਅਸੀਂ ਜੇ ਧਰਮ ਨਾਲ ਆਪਦਾ ਸੰਬੰਧ ਜੋੜ ਲਿਆ, ਅਸੀਂ ਖਤਮ ਹੋ ਜਾਣਾ। ਹੁਣ ਜਿਹੜੀ ਪਾਰਟੀ ਦਾ ਸਿੱਖ ਕੌਮ ਇਹ ਸਮਝਦੀ ਹੈ ਕਿ ਸਾਡੇ ਪੰਥ ਦੀ ਨੁਮਾਇੰਦਾ ਜਮਾਤ ਆ, ਤੇ ਉਸ ਨੁਮਾਇੰਦਾ ਜਮਾਤ ਵਾਲੀ ਪਾਰਟੀ ਦਾ ਇਹ ਕਹਿਣਾ ਹੋਵੇ ਕਿ ਜੀ ਅਸੀਂ ਤਾਂ ਫਿਰ ਮਾਰੇ ਜਾਵਾਂਗੇ ਜੇ ਅਸੀਂ ਧਰਮ ਨਾਲ ਸੰਬੰਧਿਤ ਹੋਏ, ਤੇ ਫਿਰ ਇਹਦੇ ਤੋਂ ਧਰਮ ਦਾ ਕੀ ਬਚ ਸਕਦਾ। ਸਾਡਾ ਰੌਲਾ ਤਾਂ ਧਰਮ ਨੂੰ ਬਚਾਉਣ ਦਾ। ਕੌਮ ਦੀ ਲੜਾਈ ਇਹ ਤਾਂ ਹੈ ਹੀ ਨਹੀਂ ਕਿ ਫਲਾਨਾ ਮੁੱਖ ਮੰਤਰੀ ਬਣਾਉਣਾ ਤੇ ਫਲਾਨਾ ਲਾਉਣਾ। ਮੁੱਖ ਮੰਤਰੀ ਤਾਂ ਕਿਸੇ ਨਾ ਕਿਸੇ ਨੇ ਬਣਦਾ ਹੀ ਰਹਿਣਾ। ਮੁੱਖ ਮੰਤਰੀ ਜਿਹੜਾ ਮਰਜ਼ੀ ਬਣੇ, ਪਰ ਪੰਜਾਬ ਦੀ ਧਰਤੀ ਉੱਤੇ ਖਾਲਸਾ ਪੰਥ ਦੀ ਚੜ੍ਹਤ ਰਵੇ, ਇਹ ਪੰਥ ਦੀ ਰੀਝ। ਤੇ ਜਦੋਂ ਪੰਥ ਨੂੰ ਖੁਆਰ ਹੋਣਾ ਪਵੇ, ਜਦੋਂ ਪੰਥਕ ਸ਼ਕਤੀ ਨੂੰ ਖੋਰਾ ਲੱਗੇ, ਉਦੋਂ ਫਿਰ ਆਹੀ ਹਾਲ ਹੁੰਦਾ ਜਿਹੜਾ ਹੁਣ ਹੋ ਰਿਹਾ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠ ਇੱਕ ਇਹੋ ਜਿਹਾ ਧੜਾ ਤਿਆਰ ਹੋ ਚੁੱਕਿਆ ਜਿਨ੍ਹਾਂ ਨੇ ਨਾ ਤਾਂ ਘਰੇ ਮੁੜਨਾ, ਨਾ ਉਹਨਾਂ ਨੇ ਅਸਤੀਫੇ ਪ੍ਰਵਾਨ ਕਰਾਉਣ ਵਾਲੇ ਪਾਸੇ ਨੂੰ ਆਉਣਾ। ਉਹਨਾਂ ਨੇ ਧੱਕੇ ਨਾਲ ਆਪਦੀ ਗੱਲ ਥੋਪਣੀ ਹੈ ਲੋਕਾਂ ਤੇ ਜਦੋਂ ਇਹ ਘਟਨਾਕ੍ਰਮ ਵਾਪਰੇਗਾ ਤਾਂ ਯਕੀਨਨ ਇਹਦਾ ਵਿਰੋਧ ਹੋਏਗਾ ਤੇ ਪੰਥਕ ਸਫਾ ਦੇ ਵਿੱਚ ਇੱਕ ਨਵਾਂ ਜਵਾਰ ਭਾਟਾ ਜਿਹੜਾ ਹੈ ਉਹ ਆਵੇਗਾ। ਤੇ ਪਹਿਲਾਂ ਕਹਿੰਦੇ ਰਹੇ ਆ ਸਿੱਖ ਕਿ ਕੋਈ ਅਕਾਲੀ ਫੂਲਾ ਸਿੰਘ ਵਰਗੀ ਸ਼ਖਸੀਅਤ ਹੋ, ਹੁਣ ਜਥੇਦਾਰਾਂ ਨੇ ਤਾਂ ਦਿਖਾਤਾ ਕਰਕੇ। ਜਥੇਦਾਰ ਸਾਹਿਬਾਨ ਨੇ 2 ਦਸੰਬਰ ਨੂੰ ਬਹੁਤ ਵੱਡੇ ਫੈਸਲੇ ਕੀਤੇ। ਬੇਸ਼ੱਕ ਕੌਮ ਦੇ ਇੱਕ ਹਿੱਸੇ ਨੂੰ ਇਹਨਾਂ ਫੈਸਲਿਆਂ ਤੇ ਵੀ ਇਤਰਾਜ਼ ਹੈਗਾ,
ਪਰ ਫਿਰ ਵੀ ਬਾਦਲ ਦਲ ਨੂੰ ਤਾਂ ਇਹਨਾਂ ਫੈਸਲਿਆਂ ਨੇ ਵੀ ਚੀਕਾਂ ਕਢਵਾਈਆਂ ਪਈਆਂ। ਸੋ ਅੱਜ ਜਦੋਂ ਭਾਈ ਨਰਾਇਣ ਸਿੰਘ ਚੌੜਾ ਦੇ ਬਾਰੇ ਜਿਹੜਾ ਛੇਕੇ ਜਾਣ ਵਾਲਾ ਮਤਾ ਸੀ ਉਹਨੂੰ ਰੱਦ ਕਰਨ ਬਾਰੇ ਅਖਬਾਰਾਂ ਨੇ ਐਨਾਲਿਸਿਸ ਕੀਤੇ ਨੇ, ਅਜੀਤ ਨੇ ਵੀ ਲਿਖਿਆ। ਉਹਦੇ ਵਿੱਚ ਇਹ ਗੱਲ ਉੱਭਰ ਰਹੀ ਆ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਖਸ਼ਣਾ ਨਹੀਂ, ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਦੀ ਗੱਲ ਕਰਨ ਦੀ ਸਜ਼ਾ ਇੰਨੀ ਭਿਆਨਕ ਮਿਲਣੀ ਹੈ ਕਿ ਉਹਨਾਂ ਤੋਂ ਅਹੁਦਾ ਖੋਹ ਲਿਆ ਜਾਣਾ, ਤੇ ਜੇ ਖਾਲਸਾ ਪੰਥ ਕਿਸੇ ਜਥੇਦਾਰ ਦਾ ਅਹੁਦਾ ਬਚਾਉਣ ਜੋਗਾ ਵੀ ਨਹੀਂ ਹੈ, ਤੇ ਫਿਰ ਕੱਲ ਨੂੰ ਕੋਈ ਅਕਾਲੀ ਫੂਲਾ ਸਿੰਘ ਬਣੇ, ਆਹ ਕਰੇ ਉਹ ਕਰੇ, ਇਹ ਗੱਲਾਂ ਕਰਨ ਜੋਗੇ ਆਪਾਂ ਹੈਗੇ। ਸੋ ਜਿਹੜਾ ਇਸ ਮੌਕੇ ਫਰਜ਼ ਬਣਦਾ ਉਹ ਇਹ ਹੈ ਕਿ ਜਿਵੇਂ ਹੁਣ 10ਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆ ਰਿਹਾ, ਫਿਰ ਹੋਰ ਬਹੁਤ ਸਾਰੇ ਦਿਹਾੜੇ ਆਉਣੇ, ਫਿਰ ਹੋਲਾ ਮਹੱਲਾ ਆਉਣਾ, ਵਿਸਾਖੀ ਆਉਣੀ। ਜੇ ਤਾਂ ਬਾਦਲ ਦਲ ਦੀ ਲੀਡਰਸ਼ਿਪ ਨੂੰ ਇਹ ਵਿਪਤਾ ਪਈ ਹੋਊਗੀ ਕਿ ਜੇ ਅਸੀਂ ਸਟੇਜਾਂ ਤੇ ਗਏ ਤੇ ਸਾਡੇ ਉੱਤੇ ਖਾਲਸਾ ਪੰਥ ਦਾ ਰੋਹ ਆ ਜਿਹੜਾ ਉਹ ਬਹੁਤ ਬੇਕਾਬੂ ਆ, ਅਸੀਂ ਬਹੁਤ ਗਲਤੀ ਕਰ ਚੁੱਕੇ ਆ ਕਿ ਅਸੀਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਆਢਾ ਲਾ ਲਿਆ। ਜੇ ਤਾਂ ਇਹ ਡਰ ਹੋਵੇ ਪੰਥ ਦਾ ਡਰ, ਫੇਰ ਤਾਂ ਹੋ ਸਕਦਾ ਇਹ ਮੋੜ ਮੜ ਆਉਣ, ਨਹੀਂ ਤਾਂ ਜਿਹੜੇ ਰਾਹ ਇਹ ਪੈ ਚੁੱਕੇ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਨੁਕਸਾਨ ਕਰਨਗੇ। ਉਹਨਾਂ ਨੂੰ 1 ਮਹੀਨੇ ਲਈ ਨਹੀਂ, ਇਹ ਉਹਨਾਂ ਨੇ ਆਪਦੇ ਵੱਲੋਂ ਮੁਕੰਮਲ ਤੌਰ ਦੇ ਉੱਤੇ ਦੁਬਾਰਾ ਅਹੁਦੇ ਤੇ ਨਾ ਲੈ ਕੇ ਆਉਣ ਦੀ ਗੱਲ ਆਪਦੇ ਅੰਦਰੋਂ ਉਹਨਾਂ ਨੇ ਪੱਕੀ ਮਿਥ ਲਈ ਹੋਈ। ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕੀਤਾ ਜਾ ਰਿਹਾ ਕਿ ਉਹ ਆਪੇ ਹੀ ਛੱਡ ਕੇ ਪਾਸੇ ਹੋ ਜਾਣ। ਸੋ ਇਸ ਤਰੀਕੇ ਨਾਲ ਜਦੋਂ ਕੌਮ ਦੀ ਗੱਲ ਕਰਨ ਵਾਲਿਆਂ ਨਾਲ ਇਹ ਮਾੜਾ ਭੈੜਾ ਵਿਹਾਰ ਕੀਤਾ ਜਾਵੇ, ਜਲੀਲ ਕੀਤਾ ਜਾਵੇ, ਤੇ ਫਿਰ ਕਹੀਏ ਇਹ ਕੋਈ ਸਾਜ਼ਿਸ਼ ਬਣਾ ਰਿਹਾ, ਇਹ ਕੋਈ ਸਾਜ਼ਿਸ਼ ਦੀ ਲੋੜ ਹੈਗੀ ਹੈ। ਜਿਵੇਂ 1984 ਮੌਕੇ ਇੰਡੀਅਨ ਸਟੇਟ ਸਿਸਟਮ ਨੇ ਸਿੱਖਾਂ ਨੂੰ ਇੰਨਾ ਜਲੀਲ ਕੀਤਾ ਕਿ ਸਿੱਖ ਬਾਰਡਰ ਪਾਰ ਕਰ ਗਏ, ਬਾਅਦ ਵਿੱਚ ਇੰਡੀਆ ਪਿੱਟਦਾ ਫਿਰੇ। ਜੀ ਪਾਕਿਸਤਾਨ ਦੀ ਸ਼ਹਿ ਹੈ, ਪਾਕਿਸਤਾਨ ਦੀ ਸ਼ਹਿ ਤਾਂ ਉਦੋਂ ਆਈ ਜਦੋਂ ਤੁਸੀਂ ਸਿੱਖ ਜਵਾਨੀ ਨੂੰ ਮੌਤ ਦਾ ਇਹੋ ਜਿਹਾ ਖੌਫ ਦਿਖਾਇਆ ਕਿ ਉਹ ਸਰਹੱਦ ਪਾਰ ਕਰ ਗਈ। ਸੋ ਇਸ ਤਰੀਕੇ ਨਾਲ ਹੀ ਬਾਦਲ ਦਲ ਦੀ ਲੀਡਰਸ਼ਿਪ ਨੂੰ ਅਕਲ ਕਰਨੀ ਚਾਹੀਦੀ ਹੈ ਕਿ ਜਿਹੜਾ ਤੁਸੀਂ ਇਹ ਰਾਹ ਫੜ ਲਿਆ ਵਾ ਜਥੇਦਾਰ ਸਾਹਿਬਾਨ ਦੇ ਉੱਤੇ ਕਾਰਵਾਈ ਕਰਨ ਦਾ, ਇਹ ਤੁਹਾਨੂੰ ਲੈ ਬੈਠੂਗਾ। ਇਹ ਜਿਹੜਾ ਬਾਅਦ ਚ ਕਰਦੇ ਫਿਰਦੇ ਹੋ ਇਹ ਜੀ ਸਾਜ਼ਿਸ਼ ਹੈ, ਇਹ ਸਾਜ਼ਿਸ਼ਾਂ ਸ਼ੂਰਸ਼ਾਂ ਕੋਈ ਨਹੀਂ ਹੈ, ਇਹ ਤੁਹਾਡੇ ਆਪਦੀਆਂ ਕਰਤੂਤਾਂ ਨੇ। ਮੈਂ ਇਹ ਦਾਅਵਾ ਕਰਦਾ ਕਿ ਵੱਡੇ ਬਾਦਲ ਦੇ ਕਿਸੇ ਵੀ ਬਿਆਨ ਦੇ ਉਲਟ ਬਿਆਨ ਮੇਰੇ ਕੋਲ ਹੈ। ਕਦੇ ਉਸ ਸ਼ਖਸ ਨੇ ਰੱਬ ਲੱਗਦੀ ਗੱਲ ਨਹੀਂ ਕੀਤੀ, ਕਦੇ ਉਹ ਸੰਵਿਧਾਨ ਦੀ ਧਾਰਾ 25(2)(b) ਨੂੰ ਅੱਗ ਲਾ ਕੇ ਸਾੜ ਦਿੰਦਾ, ਕਦੇ ਉਸੇ ਸੰਵਿਧਾਨ ਦੀਆਂ ਸੌਹਾਂ ਖਾ ਲੈਂਦਾ, ਕਦੇ ਉਹ ਧਰਮੀ ਫੌਜੀਆਂ ਨੂੰ 1984 ਦੇ ਜੂਨ ਮਹੀਨੇ 'ਚ ਕਾਲ ਦੇ ਰਿਹਾ, ਸੱਦਾ ਦੇ ਰਿਹਾ ਕਿ ਬੈਰਕਾਂ ਛੱਡ ਦਿਓ, ਬਗਾਵਤ ਕਰ ਦਿਓ। ਦੂਜੇ ਪਾਸੇ ਫਿਰ ਉਹਨਾਂ ਧਰਮੀ ਫੌਜੀਆਂ ਦੀ ਕਦੇ ਸਾਰ ਵੀ ਨਹੀਂ ਲੈਂਦਾ, ਕਦੇ ਕਹਿੰਦਾ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਨੀ, ਕਦੇ ਕਹਿੰਦਾ ਆਪਾਂ ਤਾਂ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੋਈ। ਕਿਹੜਾ ਉਹਦਾ ਬਿਆਨ ਆ ਜਿਹਦੇ ਖਿਲਾਫ ਉਹਨੇ ਬਿਆਨ ਨਹੀਂ ਦਿੱਤਾ? ਸੋ ਇਸ ਤਰੀਕੇ ਦੇ ਦੋਗਲੇ ਲੋਕ ਜੇ ਪੰਥ ਰਤਨ ਹੁੰਦੇ ਆ, ਫਖਰੇ ਕੌਮ ਹੁੰਦੇ ਆ,
ਇਹਦੇ ਨਾਲੋਂ ਮਾੜੀ ਗੱਲ ਕੀ ਹੋ ਸਕਦੀ। ਫਖਰੇ ਕੌਮ ਪੰਥ ਰਤਨ ਹੁੰਦੇ ਆ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ। ਸੋ ਜਿਹੜਾ ਬਾਦਲ ਤੋਂ ਫਖਰੇ ਕੌਮ ਲੈਣ ਦਾ ਫੈਸਲਾ ਬਾਦਲ ਪਰਿਵਾਰ ਨੂੰ ਬਹੁਤ ਚੁੱਭ ਰਿਹਾ, ਉਹਨਾਂ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਕਿ ਤੁਹਾਡਾ ਬਣਦਾ ਹੀ ਨਹੀਂ ਸੀ, ਤੁਹਾਡਾ ਬਣਦਾ ਹੀ ਨਹੀਂ ਸੀ। ਇਹ ਪਹਿਲੀ ਗੱਲ ਤਾਂ ਜਿਉਂਦੇ ਜੀ ਨਹੀਂ ਸੀ ਬਣਦਾ, ਪਰ ਜਿਹੜਾ ਹੁਣ ਵਾਪਸ ਲਿਆ ਇਹ ਇੱਕ ਇਤਿਹਾਸ ਹੈ ਤੇ ਇਸ ਗੱਲ ਦਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਜ਼ਿਕਰ ਰਹੇਗਾ। ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦਾ ਕੀ ਕਰਦੇ ਹੋ ਕੀ ਨਹੀਂ ਕਰਦੇ ਹੋ ਉਹ ਇੱਕ ਅਲੱਗ ਵਿਸ਼ਾ, ਪਰ ਇਹ ਗੱਲ ਪੱਕੀ ਹੈ ਕਿ ਸਿੱਖ ਇਤਿਹਾਸ ਵਿੱਚ ਇਹ ਜ਼ਿਕਰ ਜਦੋਂ ਆਊਗਾ ਕਿ ਫਖਰੇ ਕੌਮ ਦਾ ਜਿਹੜਾ ਅਵਾਰਡ ਸੀ ਉਹ ਫਿਰ ਐਉਂ ਵਾਪਸ ਲੈਣਾ ਪਿਆ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਗੱਲ ਰਹੇਗੀ। ਖੈਰ, ਗੱਲਾਂ ਬਾਤਾਂ ਏਦਾਂ ਹੀ ਚੱਲਦੀਆਂ ਰਹਿਣਗੀਆਂ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।